ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਨਾਲ ਜੁੜੀਆਂ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ, ਪਹਿਲਾਂ ਫਿਰ ਕਰਾਂਗੇ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 15 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਦੇ ਸਵਾਗਤ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32-33 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦਿੰਦੇ ਨੇ, ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰੈਜ਼ਨੋ, ਮਨਦੀਪ ਸਿੰਘ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਅੱਜ ਦੀ ਅਹਿਮ ਖਬਰ ਤੋਂ। ਬੜੀ ਖਾਸ ਖਬਰ ਹੈ, ਖਾਸ ਕਰਕੇ ਪੰਥਕ ਹਲਕਿਆਂ ਤੋਂ ਜੇ ਆਪਾਂ ਗੱਲ ਕਰੀਏ ਤਾਂ ਚਰਚਾ ਇਹ ਹੈ ਕਿ ਅੱਜ ਅਕਾਲ ਤਖਤ ਸਾਹਿਬ ਨੂੰ ਪੱਕਾ ਜਥੇਦਾਰ ਮਿਲ ਸਕਦਾ ਹੈ। ਕੀ ਇਹ ਖਬਰ ਸੱਚ ਹੈ ਸ਼ਰਮਾ ਜੀ? ਪ੍ਰਵੀਨ ਜੀ, ਇਹ ਮਾਮਲਾ ਨਾ ਪਿਛਲੀ ਬੈਠਕ ਵਿੱਚ ਵੀ ਖਾਸਾ ਹਗਾਮੇਦਾਰ ਰਿਹਾ ਸੀਗਾ ਤੇ ਕਾਫੀ ਮੀਡੀਆ 'ਚ ਇਹ ਖਬਰ ਉਸ ਸਮੇਂ ਵੀ ਆਈ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਬਦਲਿਆ ਜਾ ਸਕਦਾ, ਹਟਾਇਆ ਜਾ ਸਕਦਾ। ਤੇ ਇਸ ਵਾਰ ਫਿਰ ਇਹਦਾ ਹਵਾਲਾ ਇਹ ਦੇ ਕੇ ਕਿ ਅਕਾਲ ਤਖਤ ਸਾਹਿਬ ਨੂੰ ਪੱਕੇ ਜਥੇਦਾਰ ਮਿਲ ਸਕਦੇ ਨੇ। ਇਹਦਾ ਮਤਲਬ ਇਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਹਟਾਉਣ ਦੀ ਤਿਆਰੀ ਹੈ ਨਾ ਜੀ। ਸੋ ਇਸ ਲਈ ਇਸ ਹਵਾਲੇ ਨਾਲ ਖਬਰ ਉਸ ਸਮੇਂ ਸੀ, ਆਪਾਂ ਉਸ ਸਮੇਂ ਵੀ ਚਰਚਾ ਕੀਤੀ ਸੀ। ਉਸ ਦਿਨ ਅਜਿਹੀ ਕੋਈ ਸੰਭਾਵਨਾ ਨਹੀਂ ਸੀ ਜਦੋਂ ਸਾਰਾ ਮੀਡੀਆ ਚਲਾ ਰਿਹਾ ਸੀ ਇਹ ਖਬਰ, ਪਰ ਅੱਜ ਉਹਦੀ ਕਾਫੀ ਸੰਭਾਵਨਾ ਹੈ। ਅੱਜ ਉਹਦੀ ਕਾਫੀ ਉਮੀਦ ਕੀਤੀ ਜਾ ਰਹੀ ਹੈ ਕਿ ਅਜਿਹਾ ਹੋ ਸਕਦਾ ਹੈ। ਬੇਸ਼ੱਕ ਇਹ ਉਸ ਸਮੇਂ ਵੀ ਤੈਅ ਸੀਗਾ, ਪਰ ਉਸ ਸਮੇਂ ਦੀ ਨਿਜਾਕਤ ਨੂੰ ਸਮਝਦਿਆਂ, ਉਸ ਘਟਨਾਕ੍ਰਮ ਨੂੰ ਸਮਝਦਿਆਂ ਹੈ ਨਾ, ਜਾਂ ਰਾਜਨੀਤਿਕ ਉਹਦੇ ਮਾਇਨੇ ਸਮਝਦਿਆਂ ਇਹ ਸਾਰੇ ਪਹਿਲੂ ਨੂੰ, ਇਹ ਸਾਰੀ ਕਾਰਵਾਈ ਨੂੰ ਰੋਕ ਲਿਆ ਗਿਆ ਸੀ। ਮੁੱਦਾ ਮੁੱਖ ਤੌਰ ਦੇ ਉੱਤੇ ਰਾਘਵ ਚੱਡਾ ਦੀ ਉਸ ਮੰਗਣੀ ਦੇ ਵਿੱਚ ਸ਼ਾਮਲ ਹੋਣ ਦਾ ਹੀ ਬਣਿਆ, ਜਦੋਂ ਕਿ ਇਹ ਨਹੀਂ ਮੁੱਦਾ ਬਣਨਾ ਚਾਹੀਦਾ। ਬੰਦਾ ਸਮਾਜਿਕ ਤੌਰ ਤੇ ਜੇਕਰ ਕਿਤੇ ਵਿਚਰਦਾ ਹੈ, ਕਿਤੇ ਵੱਲੋਂ ਸੱਦਾ ਆਉਂਦਾ ਔਰ ਉਹ ਬੰਦਾ ਚਲਾ ਜਾਂਦਾ, ਤਾਂ ਮਤਲਬ ਇਹ ਨਹੀਂਗਾ ਕਿ ਹਾਂ ਉਹ ਕਿਸੇ ਇੱਕੋ ਪਾਰਟੀ ਦੇ ਸਮਾਗਮਾਂ 'ਚ ਜਾ ਸਕਦਾ। ਸ਼੍ਰੀ ਅਕਾਲ ਤਖਤ ਦਾ ਜਥੇਦਾਰ ਸਰਬੱਤ ਲਈ ਹੈ, ਜੀ, ਸਾਰਿਆਂ ਲਈ ਹੈ। ਇਸ ਲਈ ਉਸਨੂੰ ਇਹ ਚੋਣ ਕਰਨੀ ਜ਼ਰੂਰੀ ਹੈ ਕਿ ਕੀ ਉੱਥੇ ਜਾਣਾ ਬਣਦਾ ਜਾਂ ਨਹੀਂ ਬਣਦਾ, ਜੀ, ਕੀ ਉੱਥੇ ਜਾਣਾ ਉਚਿਤ ਹੈ ਜਾਂ ਨਹੀਂ। ਅਜਿਹੀ ਸ਼ਖਸੀਅਤਾਂ ਦਾ ਅਜਿਹੇ ਸਮਾਗਮਾਂ ਦੇ ਵਿੱਚ ਜਾਂ ਕਿੱਥੇ ਜਾਣਾ, ਕਿੱਥੇ ਨਹੀਂ ਜਾਣਾ, ਇਹ ਇੱਕ ਵੱਖਰਾ ਪਹਿਲੂ ਹੈ। ਪਰ ਇਸ ਨੂੰ ਲੈ ਕੇ ਅਕਾਲੀ ਦਲ ਦੇ ਅੰਦਰ ਖਲਬਲੀ ਸੀ ਜੀ, ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਅੰਦਰ ਤਰਥੱਲੀ ਸੀ ਤੇ ਉਸੇ ਚੋਂ ਪਿਛਲੀ ਜਿਹੜੀ ਬੈਠਕ ਹੋਈ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੀ, ਉਹਦੇ ਵਿੱਚ ਇਹ ਚਰਚਾ ਸੀ ਕਿ ਅੱਜ ਜਥੇਦਾਰ ਸਾਹਿਬ ਨੂੰ ਹਟਾਇਆ ਜਾ ਸਕਦਾ ਹੈ ਜਾਂ ਪੱਕੇ ਜਥੇਦਾਰ ਲਾਇਆ ਜਾ ਸਕਦਾ ਹੈ, ਜਾਂ ਉਹਨਾਂ ਮਤਲਬ ਕਿ ਅਗਲੇ ਕੋਈ ਵਿਉਂਤਬੰਦੀ ਲਈ। ਫਿਰ ਫਿਲਹਾਲ ਇਹ ਮਾਮਲਾ ਠੰਡੇ ਵਾਸਤੇ ਪਾਇਆ ਕਿ ਨਹੀਂ, ਇਹ ਸਮਾਂ ਸਹੀ ਨਹੀਂ ਹੈ। ਠੀਕ ਹੈ ਜੀ। ਸੋ ਹੁਣ ਜਥੇਦਾਰ ਸਾਹਿਬ ਗਏ ਹੋਏ ਨੇ ਵਿਦੇਸ਼ ਦੌਰੇ ਤੇ ਜੀ, ਮੇਰਾ ਖਿਆਲ ਆਸਟ੍ਰੇਲੀਆ ਦੇ ਦੌਰੇ ਤੇ ਨੇ ਤੇ 2 ਜਾਂ 3 ਦਿਨਾਂ ਤੱਕ ਉਹਨਾਂ ਨੇ ਭਾਰਤ ਆਉਣਾ। ਪਰ ਇਹ ਸਭ ਦੇ ਦਰਮਿਆਨ 72 ਘੰਟੇ ਦੇ ਨੋਟਿਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ ਬੈਠਕ ਸੱਦੀ ਗਈ ਹੈ ਜੀ। ਔਰ ਪ੍ਰਵੀਨ ਜੀ, ਇੱਕ ਰੂਟੀਨ ਕਾਰਵਾਈ ਹੁੰਦੀ ਹੈ ਕਿ ਜਦੋਂ ਤੁਸੀਂ ਕੋਈ ਬੈਠਕ ਸੱਦਦੇ ਤਾਂ ਉਹਦਾ ਏਜੰਡਾ ਵੀ ਨਾਲ ਭੇਜਣਾ ਪੈਂਦਾ ਕਿ ਇਹਨਾਂ ਏਜੰਡਿਆਂ ਦੇ ਆਪਾਂ ਚਰਚਾ ਕਰਨੀ ਹੈ। ਇਹ ਤੋਂ ਬਿਨਾਂ ਕੁਝ ਫੁਟਕਲ ਜਾਂ ਤੁਰੰਤ ਆਏ ਮਸਲੇ ਵੀ ਵਿਚਾਰੇ ਜਾਣਗੇ ਜੀ। ਸੋ ਪਰ ਜਿਹੜਾ ਇਹ ਇਸ ਵਾਰ 72 ਘੰਟੇ ਨੋਟਿਸ ਤੇ ਅੰਤਰਿਮ ਕਮੇਟੀ ਦੀ ਬੈਠਕ ਬੁਲਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਉਹਦੇ ਵਿੱਚ ਏਜੰਡੇ ਦੇ ਰੂਪ ਸਿਰਫ ਇੱਕ ਲਾਈਨ ਹੈ ਜੀ, ਜ਼ਰੂਰੀ ਵਿਚਾਰਾਂ ਜੀ। ਬਸ ਇਹ ਇੱਕ ਲਾਈਨ 'ਚ ਲਿਖਿਆ ਕਿ ਇਸ ਬੈਠਕ 'ਚ ਕੁਝ ਜ਼ਰੂਰੀ ਵਿਚਾਰਾਂ ਕਰਨੀਆਂ। ਸੋ ਇਸੇ ਇੱਕ ਕੌਮਿਆਂ 'ਚ ਪਾਏ ਸ਼ਬਦ ਜ਼ਰੂਰੀ ਵਿਚਾਰਾਂ ਨੇ ਇਹ ਸ਼ੰਕੇ ਸ਼ੋਭੇ ਖੜੇ ਕਰ ਦਿੱਤੇ ਕਿ ਹਾਂ ਭਾਈ, ਕੀ ਜਥੇਦਾਰ ਸਾਹਿਬ ਤੇ ਕਾਰਵਾਈ ਦੀ ਤਿਆਰੀ ਹੈ, ਕੀ ਜਥੇਦਾਰ ਸਾਹਿਬ ਨੂੰ ਹਟਾਉਣ ਦੀ ਤਿਆਰੀ ਹੈ, ਜਾਂ ਕਾਰਜਕਾਰੀ ਦੀ ਬਜਾਏ ਹੁਣ ਪੱਕਾ ਜਥੇਦਾਰ, ਕੀ ਉਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲ ਸਕਦੀ ਹੈ ਪੱਕੀ ਜਥੇਦਾਰੀ, ਜਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ
ਨਵੇਂ ਜਥੇਦਾਰ ਦੇ ਰੂਪ 'ਚ ਕੋਈ ਨਵਾਂ ਪੰਥਕ ਚਿਹਰਾ ਸਾਹਮਣੇ ਆ ਸਕਦਾ, ਉਹ ਸ੍ਰੀ ਦਰਬਾਰ ਸਾਹਿਬ ਦੇ 2 ਹੈੱਡ ਗ੍ਰੰਥੀਆਂ 'ਚੋਂ ਕੋਈ ਹੋ ਸਕਦਾ ਹੈ। ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਜਥੇਦਾਰ ਨੂੰ ਉੱਥੇ ਤੈਨਾਤ ਕੀਤਾ ਜਾ ਸਕਦਾ। ਖਾਸੀਆਂ ਚਰਚਾ ਨੇ, ਕਿਉਂਕਿ ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਪੱਕੇ ਜਥੇਦਾਰ ਨੇ ਜੀ, ਤੇ ਇੱਧਰ ਉਹ ਕਾਰਜਕਾਰੀ ਜਥੇਦਾਰ ਚੱਲੇ ਆਉਂਦੇ ਨੇ। ਸੋ ਇਸ ਲਈ ਇਹ ਹੁਣ ਦੇਖਣ ਵਾਲੀ ਕਵਾਇਦ ਹੋਈ ਕਿ ਕੀ ਉਹ ਕਾਰਜਕਾਰੀ ਤੋਂ ਪਰਮਾਨੈਂਟ ਇੱਧਰ ਆਉਂਦੇ ਨੇ ਜਾਂ ਇੱਥੇ ਹੁਣ ਹੋਰ ਨਵੇਂ ਜਥੇਦਾਰ ਦੇ ਰੂਪ 'ਚ ਕਿਸੇ ਦੀ ਨਿਯੁਕਤੀ ਹੁੰਦੀ ਆ। ਸੋ ਅੱਜ ਮੰਨਿਆ ਜਾ ਰਿਹਾ ਕਿ ਜਿਹੜੀ ਅਚਨਚੇਤ ਬੈਠਕ ਬੁਲਾਈ ਗਈ ਆ ਔਰ ਇਹਦੇ ਵਿੱਚ ਜ਼ਰੂਰੀ ਵਿਚਾਰਾਂ ਦੇ ਨਾਂ ਤੇ ਬੁਲਾਈ ਗਿਆ, ਉਹਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਜੇਕਰ ਪੱਕਾ ਜਥੇਦਾਰ ਮਿਲਦਾ ਤਾਂ ਉਹ ਕੌਣ ਮਿਲਦਾ, ਕੀ ਗਿਆਨੀ ਹਰਪ੍ਰੀਤ ਸਿੰਘ ਜਾਂ ਫਿਰ ਜੇ ਹੋਰ ਤਾਂ ਇਹਨਾਂ ਦਾ ਗਿਆਨੀ ਹਰਪ੍ਰੀਤ ਸਿੰਘ ਦੀ ਛੁੱਟੀ। ਸੋ ਇਹ ਪਹਿਲੂ ਬਿਲਕੁਲ ਜੀ ਚਰਚਾ ਚ ਜੀ ਬਿਲਕੁਲ। ਦੇਖਦੇ ਹਾਂ ਕੀ ਇਸ ਮਸਲੇ ਤੇ, ਕੀ ਇਸ ਅਹਿਮ ਮਾਮਲੇ ਤੇ ਜਿਹੜਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ, ਤੇ ਇਹ ਇੱਕ ਅਜਿਹਾ ਮੁਕੱਦਸ ਸਥਾਨ ਹੈ ਸ਼ਰਮਾ ਜੀ, ਜਿੱਥੋਂ ਸਿੱਖ ਜਿਹੜੀ ਕੌਮ ਆ ਉਹ ਸੇਧ ਲੈਂਦੀ ਹੈ, ਤੇ ਇੱਥੋਂ ਕਈ ਹਰੇਕ ਗੱਲ ਜਿਹੜੀ ਆ ਕੌਮ ਖਿੜੇ ਮੱਥੇ ਪ੍ਰਵਾਨ ਕਰਦੀ ਹੈ। ਹਾਲਾਂਕਿ ਤੁਹਾਨੂੰ ਵੀ ਪਤਾ, ਸਾਰੀ ਦੁਨੀਆ ਨੂੰ ਪਤਾ ਹੈ ਕਿ ਇਹਨਾਂ ਅਹੁਦਿਆਂ ਦੀ ਜਿਹੜੀ ਮਾਣ ਮਰਿਆਦਾ ਸੀ ਉਹ ਵੀ ਹੁਣ ਉਹਨਾਂ ਵਕਾਰ ਨਹੀਂ ਰਿਹਾ ਜ਼ਮਾਨੇ ਦੇ ਵਿੱਚ ਜਿੰਨਾ ਕਦੇ ਪਹਿਲਿਆਂ ਦੇ ਵਿੱਚ ਹੁੰਦਾ ਸੀ। ਇਹਦਾ ਕਾਰਨ ਹੈ ਕਿ ਕੁਝ ਰਾਜਨੀਤਿਕ ਧਿਰਾਂ ਵੱਲੋਂ ਇਹਨਾਂ ਚੀਜ਼ਾਂ ਤੇ ਕਬਜ਼ਾ ਹੋਣਾ, ਅਹਿਮ ਥਾਵਾਂ ਤੇ, ਮੁਕੱਦਸ ਸਥਾਨ ਥਾਵਾਂ ਤੇ ਕਬਜ਼ਾ ਹੋਣਾ, ਤਾਂ ਕਰਕੇ। ਖੈਰ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਸਿਆਸੀ ਟਿੱਪਣੀਆਂ ਦੀ। ਸਿਆਸੀ ਲੋਕ ਅਕਸਰ ਟਿੱਪਣੀਆਂ ਕਰਦੇ ਨੇ, ਪਹਿਲਾਂ ਵੀ ਕਰਦੇ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਇੱਕ ਵਾਰੀ ਜਦੋਂ ਪੋਲੀਟੀਕਲ ਸਾਇੰਸ ਪੜ੍ਹਦਿਆਂ ਜ਼ਿਕਰ ਆਇਆ ਨਹਿਰੂ ਦਾ ਤੇ ਅਟਲ ਬਿਹਾਰੀ ਵਾਜਪਾਈ ਦਾ, ਤਾਂ ਉਹਨਾਂ ਨੇ ਕਿਹਾ ਕਿ ਮੈਂ ਸਤਿਕਾਰ ਕਰਦਾ ਤੁਹਾਡਾ। ਅਟਲ ਬਿਹਾਰੀ ਵਾਜਪਾਈ ਵਿਰੋਧੀ ਧਿਰ ਦੇ ਵਿੱਚ ਸੀਗੇ ਉਦੋਂ, ਤੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਡਾ ਸਤਿਕਾਰ ਕਰਦਾ, ਮੈਨੂੰ ਇਹ ਨਹੀਂ ਪਤਾ ਕਿ ਪਾਰਲੀਮੈਂਟ ਤੋਂ ਬਾਹਰ ਦੀ ਘਟਨਾ ਜਾਂ ਪਾਰਲੀਮੈਂਟ ਦੇ ਅੰਦਰ ਦੀ ਘਟਨਾ। ਜੇ ਪਾਰਲੀਮੈਂਟ ਦੇ ਅੰਦਰ ਦੀ ਫਿਰ ਤਾਂ ਜ਼ਾਹਰ ਜੀ ਗੱਲ ਔਨ ਰਿਕਾਰਡ ਹੋਣੀ ਹੈ। ਤਾਂ ਉਹ ਇੱਕ ਸਤਿਕਾਰ ਸੀਗਾ, ਭਾਵੇਂ ਵਿਚਾਰਧਾਰਕ ਵਖਰੇਵੇਂ ਸੀਗੇ, ਪਰ ਇੱਕ ਸਤਿਕਾਰ ਸੀਗਾ। ਪਰ ਹੁਣ ਤਾਂ ਜਿਹੜੀ ਸਿਆਸਤ ਹੈ ਸ਼ਰਮਾ ਜੀ, ਉਹ ਇੰਨੀ ਨੀਵੇਂ ਪੱਧਰ ਦੀ ਹੋ ਰਹੀ ਹੈ, ਇੰਨੀ ਨੀਵੇਂ ਪੱਧਰ ਦੀ ਕਮੈਂਟਬਾਜ਼ੀ, ਇੰਨੇ ਨੀਵੇਂ ਪੱਧਰ ਦੇ ਇੱਕ ਦੂਜੇ ਦੀ ਦੂਸ਼ਣਬਾਜ਼ੀ, ਕਿ ਰਹੇ ਰੱਬ ਦਾ ਨਾਂ, ਇੱਕ ਗਲੀ ਦੀ ਲੜਾਈ ਦੀ ਵੀ ਸ਼ਾਇਦ ਕੋਈ ਮਰਿਆਦਾ ਹੋਣੀ ਹੈ। ਪਰ ਸਾਡੀ ਸਿਆਸਤ, ਜਿਹੜੀ ਸਿਆਸਤ ਦੀ ਲੜਾਈ ਹੈ, ਜਿਹੜੀ ਵਿਚਾਰਧਾਰਕ ਹੋਣੀ ਸੀ ਪਰ ਉਹ ਨਿੱਜੀ ਹਮਲਿਆਂ ਤੇ ਆ ਗਈ, ਉਹਦਾ ਕੋਈ ਥੌ ਟਿਕਾਣਾ ਹੁਣ ਨਹੀਂ ਰਿਹਾ। ਸੁਖਬੀਰ ਬਾਦਲ, ਫਾਰਮਰ ਡਿਪਟੀ ਸੀਐਮ ਪੰਜਾਬ, ਉਹਨਾਂ ਨੇ ਕੋਈ ਟਿੱਪਣੀ ਕੀਤੀ ਹੈ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ, ਤੇ ਹੁਣ ਪਹਿਲਾਂ ਲੋਕ ਇੱਕ ਨਾ ਅਕਸਰ ਹੀ 2 ਸ਼ਬਦ ਵਰਤਦੇ ਆਪਾਂ, ਮੁੜਕੋ ਮੁੜਕੀ, ਗਾਲੋ ਗਾਲੀ, ਪਸੀਨੋ ਪਸੀਨੀ। ਹੁਣ ਟਵੀਟੋ ਟਵੀਟੀ ਚੱਲ ਪਿਆ ਕੰਮ। ਮੁੱਖ ਮੰਤਰੀ ਸਾਹਿਬ ਨੇ ਕੋਈ ਟਵੀਟ ਕੀਤਾ ਮੋੜਵਾਂ ਜੀ। ਬਿਲਕੁਲ ਪ੍ਰਵੀਨ ਜੀ, ਤੁਸੀਂ ਦੁਰਸਤ ਫਰਮਾਇਆ ਕਿ ਇਹ ਰਾਜਨੀਤੀ ਦੇ ਵਿੱਚ ਸ਼ਬਦੀ ਬਾਣ ਤਾਂ ਚੱਲਦੇ ਅਕਸਰ ਸੁਣੇ ਜਾਂਦੇ ਆ, ਦੇਖੇ ਜਾਂਦੇ ਆ। ਜੀ ਜੀ, ਇਹ ਵਰਤਾਰਾ ਲਗਾਤਾਰ ਰਹਿੰਦਾ ਕਿ ਤੁਸੀਂ ਕਿਸੇ ਦੇ ਉੱਤੇ ਵਾਰ ਕਰਨਾ ਤਾਂ ਤੁਸੀਂ ਸ਼ਬਦੀ ਤੌਰ ਦੇ ਉੱਤੇ ਬੋਲ ਕੇ ਉਸ ਦੇ ਉੱਤੇ ਸਵਾਲ ਖੜੇ ਕਰ ਸਕਦੇ ਹੋ, ਪਰ ਉਹ ਸ਼ਬਦਾਂ ਦੀ ਚੋਣ ਤੁਹਾਡੀ ਸਹੀ ਹੋਣੀ ਚਾਹੀਦੀ ਹੈ ਜੀ। ਉਹ ਸ਼ਬਦ ਤੁਹਾਡੇ ਸਾਰਥਕ ਹੋਣੇ ਚਾਹੀਦੇ ਆ, ਸ਼ਬਦਾਂ ਦੇ ਵਿੱਚ ਵਜਨ ਔਰ ਇੱਕ ਮਤਲਬ ਪਵਿੱਤਰਤਾ ਹੋਣੀ ਚਾਹੀਦੀ ਆ। ਪਰ ਇਸ ਮੌਕੇ ਜੋ ਰਾਜਨੀਤੀ ਦੀ ਸਥਿਤੀ ਹੈ ਉਹਦੇ ਵਿੱਚ ਬਹੁਤ ਵੱਡੀ ਗਿਰਾਵਟ ਆ ਗਈ। ਮੇਰੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹ ਇੱਕ ਕਿੱਸਾ ਕਾਫੀ ਮਸ਼ਹੂਰ ਹੈ ਕਿ ਵਾਜਪਾਈ ਹੋਰੀ ਜਦੋਂ ਪਹਿਲੀ ਵਾਰ ਭਾਰਤੀ ਸੰਸਦ ਦੇ ਵਿੱਚ ਬੋਲੇ ਤੇ ਕਹਿੰਦੇ ਕਿ ਨਹਿਰੂ ਹੋਰੀ ਇੰਨੇ ਪ੍ਰਭਾਵਿਤ ਹੋਏ, ਉਹਨਾਂ ਨੇ ਸ਼ਾਮ ਨੂੰ ਘਰੇ ਬੁਲਾ ਲਿਆ ਸੀ ਉਹਨਾਂ ਨੂੰ, ਤੇ ਘਰੇ ਬੁਲਾ ਕੇ ਕਿਹਾ ਕਿ ਤੁਸੀਂ ਰਹੋ ਜਿੱਥੇ ਮਰਜੀ, ਪਰ ਇਹ ਆਦਤ ਨਾ ਛੱਡਿਓ, ਤਿਆਰੀ ਕਰਕੇ ਆਇਆ ਕਰਿਓ, ਏਦਾਂ ਹੀ ਬੋਲਿਆ ਕਰੋ। ਬਹੁਤ ਚੰਗਾ ਲੱਗਿਆ। ਤੇ ਇੱਕ ਕੋਈ ਕਮੇਟੀ ਬਣੀ ਸੀ ਬਾਹਰ ਜਾਣ ਦੀ, ਉਹਦੇ ਲਈ ਸਪੈਸ਼ਲ ਉਹਨਾਂ ਨੂੰ ਮੁਖੀ ਵਜੋਂ ਬਣਾ ਕੇ ਭੇਜਤਾ ਸੀ ਵਿਰੋਧੀ ਧਿਰ ਚੋਂ। ਸੋ ਇਸ ਲਈ ਇਹ ਇੱਕ ਉਸ ਸਮੇਂ ਚੰਗੀ ਚੀਜ਼ ਦੀ ਪਹਿਚਾਣ ਵੀ ਹੁੰਦੀ ਸੀ, ਪਰ ਅੱਜ ਅਸੀਂ ਉਹ ਸਾਰਾ ਕੁਝ ਖੋ ਲਿਆ। ਤੇ ਜਿਹੜੇ ਕਿਸੇ ਕੰਮ ਦੀ ਤੁਸੀਂ ਗੱਲ ਕਰਦੇ ਹੋ, ਪੰਜਾਬ ਦੇ ਵਿੱਚ ਕਿਸੇ ਸਮੇਂ ਇਹ ਵੀ ਰਿਹਾ ਕਿ ਹਾਂ ਇਹਦੀਆਂ ਪਜਾਮੀਆਂ 'ਚ ਚੂਹੇ ਛੱਡਾਂਗੇ, ਜੀ ਜੀ ਜੀ, ਹੈ ਨਾ। ਕਿਸੇ ਸਮੇਂ ਇਹ ਵੀ ਰਿਹਾ ਕਿ ਖੁੰਡਾ ਫੇਰੂੰਗਾ ਮੈਂ, ਹੈ ਨਾ। ਮਤਲਬ ਇਹੀ ਜੀ ਭਾਸ਼ਾ ਵੀ ਵਰਤੀ ਜਾਂਦੀ ਰਹੀ ਆ, ਹੈ ਨਾ। ਨਵਜੋਤ ਸਿੱਧੂ ਬਾਰੇ ਸਲਵਾਰ ਪਾਉਂਦਾ ਜੀ, ਸਲਵਾਰ ਕਿੱਕਰ ਤੇ ਟੰਗ ਦਾਂਗੇ। ਸੋ ਇਸ ਲਈ ਇਹ ਕੁਛ ਵੀ ਇੱਥੇ ਰਹੀਆਂ ਨੇ, ਪਰ ਹੁਣ ਉਹ ਤੋਂ ਵੀ ਅਸੀਂ ਥੱਲੇ ਗਿਰਾਵਟ ਵਾਲੇ ਪਾਸੇ ਆ ਗਏ। ਜਿਹੋ ਜਿਹਾ ਵਰਤਾਰਾ ਪਿਛਲੇ ਦਿਨੀ ਆਪਾਂ ਦੇਖਣ ਨੂੰ ਮਿਲਿਆ, ਚਾਹੇ ਉਹ ਟਵੀਟ ਦੇ ਰੂਪ 'ਚ, ਚਾਹੇ ਉਹ ਭਾਸ਼ਣ ਦੇ ਰੂਪ 'ਚ, ਕਿਸੇ ਦੀ ਪਤਨੀ ਤੇ ਤੰਜ, ਕਿਸੇ ਦੀ ਮਾਂ ਤੇ ਤੰਜ, ਉਧਰ ਉਹਦਾ ਮੋੜਮਾ ਉਹਦੇ ਬਾਪੂ ਤੇ ਤੰਜ, ਪਹਿਲਾ ਵਿਆਹ, ਦੂਜਾ ਵਿਆਹ। ਮਤਲਬ ਅਸੀਂ ਕਿੱਥੇ ਆ ਗਏ? ਜਿਹੜੇ ਪੰਜਾਬ ਦੇ ਮਸਲਿਆਂ ਲਈ ਤੁਹਾਨੂੰ ਮੂਹਰੇ ਕੀਤਾ ਸੀ, ਉਹ ਮਸਲੇ ਤੁਸੀਂ ਜਾਣ ਕੇ ਨਹੀਂ ਮੂਹਰੇ ਆਉਣ ਦਿੰਦੇ। ਇਹ ਮਸਲਿਆਂ ਦੇ ਨਾਲ ਲੋਕਾਂ ਨੂੰ ਭਰਮਾਈ ਜਾਂਦੇ ਹੋ ਤੇ ਖੇਡ ਚੱਲੀ ਜਾਂਦਾ। ਹੁਣ ਇਹੋ ਜਿਹਾ ਹੀ ਖੇਡ ਇੱਕ ਹੋਰ ਚੱਲਿਆ ਕਿ ਮੋਹਾਲੀ 'ਚ ਇੱਕ ਸਮਾਗਮ ਦੇ ਵਿੱਚ ਸੁਖਬੀਰ ਸਿੰਘ ਬਾਦਲ ਸੰਬੋਧਨ ਕਰ ਰਹੇ ਸੀ, ਤੇ ਸੰਬੋਧਨ ਕਹਿੰਦੇ ਜੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਵੀ ਰਹੇ ਨੇ,
ਪੰਜਾਬ ਦੇ ਮੁੱਖ ਮੰਤਰੀ ਬਰਨਾਲਾ ਸਾਹਿਬ ਵੀ ਰਹੇ ਨੇ, ਕੈਪਟਨ ਸਾਹਿਬ ਵੀ ਰਹੇ ਨੇ, ਤੇ ਹੁਣ ਵਾਲਾ ਵੀ ਹੈ, ਕੀ ਆ ਉਹਦਾ ਨਾਮ, ਪਾਗਲ ਜਾ, ਏਦਾਂ ਕਹਿਤਾ। ਮਤਲਬ ਇਹ ਸ਼ਬਦ ਇੱਕ ਮੁੱਖ ਮੰਤਰੀ ਲਈ, ਉਹ ਪੰਜਾਬ ਦਾ ਮੁਖੀ ਹੈ ਜੀ, ਕਿ ਉਹਦੇ ਲਈ ਇੱਕ ਪਾਰਟੀ ਦੇ ਮੁਖੀ ਵੱਲੋਂ ਜਾਂ ਸਾਬਕਾ ਮੁੱਖ ਮੰਤਰੀ ਵੱਲੋਂ ਇਹ ਸ਼ੋਭਦਾ ਕਿ ਤੁਸੀਂ ਅਨਪੜ੍ਹ ਗਵਾਰ ਤਾਂ ਹੈ ਨਹੀਂ ਗੇ ਜੀ, ਘੱਟੋ ਘੱਟ ਤੁਸੀਂ ਇਹੋ ਜਿਹੇ ਸੰਵਿਧਾਨਕ ਅਹੁਦਿਆਂ ਤੇ ਰਹੇ ਹੋ, ਤੁਸੀਂ ਇਸ ਮੌਕੇ ਮੈਂਬਰ ਪਾਰਲੀਮੈਂਟ ਹੋ, ਤੁਸੀਂ ਕਿਸੇ ਸਮੇਂ ਪੰਜਾਬ ਦੇ ਉਪ ਮੁੱਖ ਮੰਤਰੀ ਰਹੇ ਹੋ, ਹੈਨਾ, ਤੁਸੀਂ ਉਸ ਘਰ ਚੋਂ ਉਸ ਬਾਪੂ ਦੇ ਮੁੰਡੇ ਹੋ ਜਿਹੜਾ 5 ਵਾਰ ਮੁੱਖ ਮੰਤਰੀ ਰਿਹਾ। ਹਾਂਜੀ, ਬਿਲਕੁਲ। ਤੇ ਤੁਹਾਨੂੰ ਇੰਨਾ ਕੁ ਤਾਂ ਪਤਾ ਹੋਣਾ ਚਾਹੀਦਾ ਕਿ ਸ਼ਬਦਾਂ ਦੀ ਮਰਿਆਦਾ। ਸੋ ਇਹ ਬਿਲਕੁਲ ਗਲਤ ਸੀ। ਪਰ ਉਹ ਤੋਂ ਬਾਅਦ ਸੁਖਬੀਰ ਬਾਦਲ ਦੀ ਇਸ ਟਿੱਪਣੀ ਨੂੰ ਜਿਸ ਅੰਦਾਜ਼ ਦੇ ਵਿੱਚ ਮੋੜਵਾਂ ਜਵਾਬ ਦਿੱਤਾ, ਉਹਦੇ ਵਿੱਚ ਉਹਨਾਂ ਨੇ ਸ਼ਬਦਾਂ ਦੀ ਚੋਣ ਇਸ ਵਾਰ ਬਹੁਤ ਸੋਹਣੀ ਕੀਤੀ ਭਗਵੰਤ ਮਾਨ ਹੋਰਾਂ ਨੇ। ਬੇਸ਼ੱਕ ਉਹਨਾਂ ਦੇ ਪਹਿਲੇ ਟਵੀਟ ਕਈ ਹਲਕੇ ਲੈ ਕੇ, ਕਈ ਤੁਕਬੰਦੀ ਨੂੰ ਲੈ ਕੇ ਉਹਨਾਂ ਨੂੰ ਮੋੜਵੇਂ ਸਿੱਧੂ ਵੱਲੋਂ, ਖਹਿਰੇ ਵੱਲੋਂ, ਮਜੀਠੀਆ ਵੱਲੋਂ ਤੰਜ ਵੀ ਸੁਣਨੇ ਪਏ, ਮੋੜਵੀਂ ਭਾਜੀ ਜਦੇ ਮੋੜ ਦਿੱਤੇ ਜਾਂਦੀ ਸੀ ਜਿਹੋ ਜੀ, ਉਹ ਕਈ ਹਲਕੇ ਵੀ ਰਹੇ ਉਹਨਾਂ ਦੇ ਟਵੀਟ। ਪਰ ਇਸ ਵਾਰ ਉਹ ਕਹਿੰਦੇ ਠੀਕ ਹੈ ਜੀ, ਜੇ ਤੁਸੀਂ ਤੁਹਾਨੂੰ ਬਾਕੀ ਸਾਰੇ ਸਾਹਿਬ ਦਿਖਦੇ ਨੇ ਕਿ ਕੈਪਟਨ ਸਾਹਿਬ, ਬਾਦਲ ਸਾਹਿਬ, ਹੈ ਨਾ, ਬਰਨਾਲਾ ਸਾਹਿਬ, ਤੇ ਮੈਂ ਪਾਗਲ ਦਿਖਣਾ, ਫਿਰ ਠੀਕ ਹੈ। ਕਹਿੰਦੇ ਪਰ ਇਹ ਪਾਗਲ ਤੁਹਾਡੇ ਵਾਂਗ ਪੰਜਾਬ ਨੂੰ ਲੁੱਟਦਾ ਤਾਂ ਨਹੀਂ ਕਹਿੰਦੇ ਜੀ, ਤੇ ਕਹਿੰਦੇ ਕੋਈ ਗੱਲ ਨਹੀਂ, ਇਸ ਪਾਗਲ ਨਾਲ ਕੁਦਰਤ ਹੈਗੀ, ਇਸ ਪਾਗਲ ਨਾਲ ਲੋਕ ਹੈਗੇ। ਸੋ ਐਕਚੁਅਲੀ ਉਹਨਾਂ ਦਾ ਤੰਜ ਬੜਾ ਠੋਸ ਸੀ ਮਤਲਬ। ਪਰ ਨਾਲ ਦੀ ਨਾਲ ਮਤਲਬ ਕਿ ਮਾਲਵਿੰਦਰ ਕੰਗ ਹੋਰਾਂ ਨੇ ਵੀ, ਪਾਰਟੀ ਦੇ ਹੋਰ ਲੀਡਰਾਂ ਨੇ ਵੀ ਇਹ ਸਵਾਲ ਖੜਾ ਕੀਤਾ ਕਿ ਦੇਖੋ ਜੀ, ਇਹ ਲੀਡਰ ਸ਼ਬਦਾਂ ਦੀ ਚੋਣ ਵੀ ਭੁੱਲ ਗਏ, ਇਹ ਲੀਡਰ ਬੋਲਣਾ ਵੀ ਭੁੱਲ ਗਏ, ਇਹ ਵਿਰੋਧੀ ਧਿਰਾਂ ਦੀ ਬੁਖਲਾਹਟ ਹੈ ਕਿ ਕਦੇ ਪ੍ਰਤਾਪ ਬਾਜਵਾ ਕਹਿੰਦਾ ਕਿ ਇੱਥੇ ਮੋਬਾਈਲਾਂ ਵਾਲੀ ਦੁਕਾਨ ਚਲਾਉਣ ਵਾਲੇ ਬੰਦੇ ਮੰਤਰੀ ਬਣੇ ਫਿਰਦੇ ਨੇ, ਐਮਐਲਏ ਬਣੀ ਫਿਰਦੇ ਨੇ, ਕਦੇ ਕਹਿੰਦੇ ਨੇ ਜੀ ਆਹ ਦੇਖੋ ਜੀ ਪਾਗਲ ਬਣ ਗਿਆ ਜੀ। ਕਹਿੰਦੇ ਇਹਦਾ ਮਤਲਬ ਇਹਨਾਂ ਨੂੰ ਇਹ ਹੈ ਕਿ ਸਧਾਰਨ ਘਰਾਂ ਦੇ ਮੁੰਡੇ ਕਿਉਂ ਮੂਹਰੇ ਆ ਗਏ, ਇਹ ਤਾਂ ਇਹਨਾਂ ਦਾ ਖਾਨਦਾਨੀ ਪੇਸ਼ਾ ਸੀ, ਅਸੀਂ ਕਿਵੇਂ ਪਿੱਛੇ ਰਹਿ ਗਏ। ਕਹਿੰਦੇ ਆਹ ਤਕਲੀਫ ਹੈ ਜੀ। ਪਰ ਹਰੀਸ਼ ਰਾਏ ਟਾਂਡਾ ਕਹਿੰਦਾ ਕਿ ਭਾਈ ਇਹ ਸ਼ਬਦਾਂ ਦੀ ਚੋਣ ਜਦੋਂ ਸਾਹਮਣੇ ਵਾਲੇ ਪਾਸੇ ਹੁੰਦੀ ਜਦੇ ਕਿਉਂ ਦਿਖਦੀ, ਜਦੋਂ ਆਪਣੇ ਵਾਲੇ ਪਾਸੋਂ ਹੋਈ ਤਦ ਕਿਉਂ ਨਹੀਂ ਦਿਖੀ। ਉਹ ਕਹਿੰਦਾ ਤੂੰ ਚੁੱਪ ਕਰ, ਭੁੱਲ ਗਏ ਭਗਵੰਤ ਮਾਨ ਹੋਰੀ ਜੀ। ਮੇਰਾ ਜਿੱਥੇ ਤੱਕ ਮੇਰਾ ਅੰਦਾਜ਼ਾ ਹੈ, ਉਹਨਾਂ ਦਾ ਹਮਲਾ ਸੀਗਾ ਜਦੋਂ ਸੰਸਦ ਦੇ ਵਿੱਚ ਇੱਕ ਵਾਰ ਭਗਵੰਤ ਮਾਨ ਹੋਰੀ ਬਤੌਰ ਮੈਂਬਰ ਪਾਰਲੀਮੈਂਟ ਬੋਲ ਰਹੇ ਸੀ, ਔਰ ਦੂਸਰੇ ਪਾਸੇ ਸਰਕਾਰ ਦੇ ਵਿੱਚ ਭਾਈਵਾਲ ਸੀ। ਉਸ ਸਮੇਂ ਅਕਾਲੀ ਦਲ ਬੀਜੇਪੀ ਦੇ ਨਾਲ ਗੱਠਜੋੜ ਸੀ ਤੇ ਬੀਬੀ ਹਰਸਿਮਰਤ ਕੌਰ ਉਧਰੋਂ ਖੜੀ ਹੋ ਕੇ ਕੁਝ ਕਹਿ ਰਹੀ ਸੀ ਤੇ ਉਸ ਮੌਕੇ ਭਗਵੰਤ ਮਾਨ ਨੇ ਕਿਹਾ ਸੀ ਤੂੰ ਬਹਿ ਜਾ ਪਤਾ ਮੈਨੂੰ। ਹਾਂਜੀ ਹਾਂਜੀ ਕਿਹਾ ਸੀ। ਸੋ ਸ਼ਾਇਦ ਉਸ ਨੂੰ ਲੈ ਕੇ ਹਰੀਸ਼ ਰਾਏ ਟਾਂਡਾ ਹੋਰਾਂ ਨੇ ਤੰਜ ਕੱਸਿਆ ਕਿ ਭਾਈ ਫਿਰ ਇਹ ਕਿਹੜੀ ਮਰਿਆਦਾ ਸੀ, ਤੂੰ ਬਹਿ ਜਾ, ਤੂੰ ਚੁੱਪ ਕਰ, ਹੈ ਨਾ, ਕਿ ਇਹ ਕਿਹੜੇ ਸ਼ਬਦ ਨੇ। ਸੋ ਇਸ ਲਈ ਕੀ ਇਹ ਇੱਕ ਮੈਂਬਰ ਪਾਰਲੀਮੈਂਟ ਨੂੰ ਸ਼ੋਭਦੇ ਸੀ? ਕੀ ਇਹ ਇੱਕ ਸੱਭਿਅਕ ਸ਼ਬਦ ਨੇ, ਉਹ ਵੀ ਇੱਕ ਔਰਤ ਬਾਰੇ? ਜੀ ਜੀ। ਤੋ ਮੈਂ ਤਾਂ ਉਹ ਵੀ ਗੱਲ ਕਰਦਾ ਕਿ ਇਹਨਾਂ ਨੇ ਜਿਹੜੀ ਉਹ ਕਵਿਤਾ ਜੀ ਘੜੀ ਹੋਈ ਹੁੰਦੀ ਸੀ ਸਟੇਜ ਤੇ ਸੁਣਾਉਂਦੇ ਸੀ ਚੋਣ ਪ੍ਰਚਾਰ ਦੌਰਾਨ, ਉਸ ਸਮੇਂ ਵੀ ਮੈਂ ਕਹਿੰਦਾ ਹਰਸਿਮਰਤ ਨਾਲ ਤੁਹਾਡਾ ਰਾਜਨੀਤਿਕ ਵਿਰੋਧ ਹੋ ਸਕਦਾ ਹੈ, ਤੁਹਾਡਾ ਸਮਾਜਿਕ ਵਿਰੋਧ ਹੋ ਸਕਦਾ ਹੈ, ਪਰ ਤੁਹਾਡਾ ਇਖਲਾਕੀ ਵਿਰੋਧ, ਤੁਹਾਡਾ ਇੱਕ ਔਰਤ ਦੇ ਪ੍ਰਤੀ ਸ਼ਬਦਾਂ ਦੀ ਚੋਣ ਇਹ ਜਿਹਾ ਕਿਉਂ ਬਈ? ਸੋ ਇਹ ਇਸ ਲਈ ਉਸ ਸਮੇਂ ਤੇ ਅੱਜ ਜਦੋਂ ਆਪਣੇ ਦੇ ਸਵਾਲ ਆਉਂਦੇ ਨੇ ਤਾਂ ਆਪਾਂ ਕਹਿੰਦੇ ਬਿਲਕੁਲ ਗਲਤ ਹੈ ਜੀ, ਇਹ ਨਹੀਂ ਹੋਣਾ ਚਾਹੀਦਾ। ਪਰ ਇਹ ਸਭ ਕਾਰੇ ਦੇ ਦਰਮਿਆਨ ਇਸ ਤੋਂ ਤੁਸੀਂ ਮੁਨੱਕਰ ਨਹੀਂ ਹੋ ਸਕਦੇ ਕਿ ਭਾਈ ਪੰਜਾਬ ਦੇ ਲੀਡਰ ਬਿਲਕੁਲ ਸ਼ਬਦਾਂ ਦੀ ਚੋਣ ਭੁੱਲ ਗਏ ਨੇ, ਸ਼ਬਦਾਂ ਦੀ ਤਰਤੀਬ ਭੁੱਲ ਗਏ ਨੇ, ਵਾਕ ਬੋਲਣਾ ਭੁੱਲ ਗਏ ਨੇ, ਭਾਸ਼ਣ ਸ਼ੈਲੀ ਭੁੱਲ ਗਏ ਨੇ। ਇਸ ਲਈ ਜਦੋਂ ਤੁਹਾਡੇ ਕੋਲ ਵਿਚਾਰ ਮੁੱਕ ਜਾਣ ਤਦ ਅਜਿਹੇ ਸ਼ਬਦ ਤੁਹਾਡੀ ਜੀਭ ਤੇ ਹਾਵੀ ਹੁੰਦੇ ਨੇ। ਇਸ ਲਈ ਸਾਰੀਆਂ ਪਾਰਟੀਆਂ ਨੂੰ, ਸਾਰੀਆਂ ਧਿਰਾਂ ਨੂੰ ਕਿਤਾਬਾਂ ਪੜ੍ਹਨ ਦੀ ਲੋੜ ਹੈ, ਕੁਝ ਗਿਆਨ ਹਾਸਲ ਕਰਨ ਦੀ ਲੋੜ ਹੈ। ਇਹ ਇਸ ਰਾਜਨੀਤੀ ਦੇ ਵਿੱਚ ਗਰਕਦੇ ਜਾ ਰਹੇ ਨੇ ਔਰ ਇਹ ਆਪਣੀ ਸ਼ਬਦਾਂ ਦੀ ਮਰਿਆਦਾ ਤੇ ਰਾਜਨੀਤਿਕ ਮਰਿਆਦਾ ਭੁੱਲਦੇ ਜਾ ਰਹੇ ਨੇ। ਇੱਕ ਦਿਲਚਸਪ ਗੱਲ ਹੋਰ ਤੁਹਾਨੂੰ ਇੱਥੇ ਤੁਹਾਡੇ ਨਾਲ ਸਾਂਝੀ ਕਰਦਾ। ਅਕਾਲੀ ਤੇ ਕਾਂਗਰਸੀ ਲੀਡਰਾਂ ਦੇ ਵਿੱਚੋਂ ਬਹੁਤਿਆਂ ਲੀਡਰਾਂ ਦੀਆਂ ਇੱਕ ਦੂਜੇ ਨਾਲ ਰਿਸ਼ਤੇਦਾਰੀਆਂ, ਬਿਲਕੁਲ ਕਈਆਂ ਦੇ ਕਾਰੋਬਾਰ ਵੀ ਸਾਂਝੇ ਨੇ। ਸੋ ਇਹ ਤੋਂ ਪਤਾ ਲੱਗਦਾ ਕਿ ਹਾਥੀ ਦੇ ਦੰਦ ਦਿਖਾਉਣ ਨੂੰ ਹੋਰ ਤੇ ਖਾਣ ਨੂੰ ਹੋਰ। ਜਦੋਂ ਲੋਕ ਮਸਲਿਆਂ ਦੀ ਗੱਲ ਹੁੰਦੀ ਹੈ, ਜਦੋਂ ਨੁਮਾਇੰਦੇ ਬਣ ਕੇ ਵਿਚਰਦੇ ਨੇ, ਉਦੋਂ ਗਾਲੋ ਗਾਲੀ, ਤੇ ਜਦੋਂ ਪਰਦੇ ਦੇ ਪਿੱਛੇ ਤੇ ਉਦੋਂ ਲਿਹਾਜ਼ਾਂ, ਰਿਸ਼ਤੇਦਾਰੀਆਂ ਤੇ ਇੱਕ ਦੂਜੇ ਨਾਲ ਕਾਰੋਬਾਰੀ ਸਾਂਝੇਦਾਰੀਆਂ। ਇਹ ਪੰਜਾਬੀ ਸਿਆਸਤ ਦੀ ਇੱਕ ਵੱਖਰੀ ਨਜ਼ੀਰ ਵੀ ਹੈ ਇਸ ਮਾਮਲੇ ਦੇ ਵਿੱਚ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ 500 ਦੇ ਨੋਟਾਂ ਦੀ। ਵੈਸੇ ਤਾਂ ਖੀਸੇ ਖਾਲੀ ਨੇ ਲੋਕਾਂ ਦੇ, ਪਰ 500 ਦੇ ਨੋਟਾਂ ਨੇ ਐਸੀ ਚਰਚਾ ਛੇੜੀ ਹੈ ਕਿ ਮੁੱਕ ਨਹੀਂ ਰਹੇ। ਪਰ ਇੰਸ਼ਾਅੱਲਾ ਕੋਈ ਐਸਾ ਮੌਕਾ ਵੀ ਆਵੇ ਜਦੋਂ ਨਾ ਹੀ ਮੁੱਕਣ, ਤੁਹਾਡੇ ਕੋਲੇ ਵੀ ਨਾ ਮੁੱਕਣ, ਮੇਰੇ ਕੋਲੇ ਵੀ ਨਾ ਮੁੱਕਣ, ਕਿਸੇ ਕੋਲੇ ਵੀ ਨਾ ਮੁੱਕਣ, ਵਾਧੂ ਹੋਣ। ਸੀਵਰੇਜ ਦੇ ਵਿੱਚੋਂ ਮਿਲੇ ਕਹਿੰਦੇ 500 ਦੇ ਨੋਟ ਤੇ ਪੁਲਿਸ ਧੋ ਕੇ ਲੈ ਗਈ ਨਾਲ। ਗੱਲ ਕਿਤੇ ਲੁਧਿਆਣੇ ਵਾਲੀ ਡਕੈਤੀ ਨਾਲ ਤਾਂ ਨਹੀਂ ਜਾ ਜੁੜਦੀ? ਬਿਲਕੁਲ ਪ੍ਰਵੀਨ ਜੀ, ਉਸੇ ਨਾਲ ਜੁੜਦੀ ਆ ਜੀ।
ਲੁਧਿਆਣਾ ਜਿਹੜੀ ਡਕੈਤੀ ਆ, ਪੁਲਿਸ ਅਜੇ ਵੀ ਇਸ ਪਹਿਲੂ 'ਚ ਉਲਝੀ ਆ ਕਿ ਉਹ 6 ਕਰੋੜ 33 ਲੱਖ ਦੀ ਡਕੈਤੀ ਆ ਜਾਂ 8.5 ਕਰੋੜ ਦੀ ਡਕੈਤੀ ਆ। ਜੀ ਜੀ। ਕਿਉਂਕਿ ਸ਼ੁਰੂਆਤੀ ਤੌਰ ਦੇ ਵਿੱਚ ਜਦੋਂ ਇਹ ਮਾਮਲਾ ਸਾਹਮਣੇ ਆਇਆ ਤੇ ਡਕੈਤੀ ਹੋ ਗਈ, ਤਦ ਉਸ ਸੰਬੰਧਿਤ ਕੰਪਨੀ ਨੇ ਹਵਾਲਾ ਦਿੱਤਾ ਕਿ ਸਾਡੇ ਕੋਲ 11 ਕਰੋੜ 70 ਲੱਖ ਸੀ ਉਸ ਦਿਨ। ਆਪਾਂ ਕੱਲੇ ਗੱਲ ਕਰ ਰਹੇ ਸੀ ਕਿ ਜਿਹੜੀ ਧਿਰ ਨੇ ਡਕੈਤੀ ਮਾਰੀ ਆ ਉਸ ਨੂੰ ਅੰਦਾਜ਼ਾ ਸੀ ਕਿ ਸ਼ੁੱਕਰਵਾਰ ਨੂੰ 11 ਕਰੋੜ ਰੁਪਈਆ ਹੁੰਦਾ ਹੈ। ਤੇ ਕਹਿੰਦੇ ਜਿਹੜੀ ਉਹ ਕੰਪਨੀ ਜਿਹੜੀ ATM 'ਚ ਪੈਸੇ ਪਾਉਣ ਲਈ ਇਹ ਕੰਮ ਕਰਦੀ ਹੈ, ਜਿਹਦੇ ਕੋਲੇ ਕੈਸ਼ ਪਹੁੰਚਦਾ ਹੈ, ਉਹਦੀ ਜਿਹੜੀ ਗੱਡੀ ਲੈ ਕੇ ਭੱਜੇ, ਸ਼ੰਕੇ ਸ਼ੋਭੇ ਉਸ ਗੱਡੀ ਤੋਂ ਹੀ ਪਏ ਅਸਲ ਦੇ ਵਿੱਚ ਕਿ ਉਸ ਗੱਡੀ ਦੇ ਵਿੱਚ ਇੱਕ ਲਾਈਟ ਹੁੰਦੀ ਆ, ਪ੍ਰਵੀਨ ਜੀ ਕਹਿੰਦੇ। ਠੀਕ ਹੈ। ਫਲੈਕਸ ਲਾਈਟ, ਪਤਾ ਨਹੀਂ ਕਿਹੜੀ ਲਾਈਟ ਕਹਿੰਦੇ ਆ। ਕਹਿੰਦੇ ਉਹਦਾ ਸਿਰਫ ਕੰਟਰੋਲ ਜਾਂ ਕਿੱਥੋਂ ਚੱਲਣੀ ਹੈ, ਕਿਵੇਂ ਚੱਲਣੀ ਹੈ, ਡਰਾਈਵਰ ਤੋਂ ਬਿਨਾਂ ਕਿਸੇ ਨੂੰ ਨਹੀਂ ਪਤਾ ਹੁੰਦਾ ਜੀ। ਤੇ ਬਸ ਕਹਿੰਦੇ ਚਾਹੇ ਮੋਬਾਈਲ ਨਹੀਂ ਵਰਤਿਆ, ਚਾਹੇ ਕੋਈ ਸੰਪਰਕ ਨਹੀਂ ਵਰਤਿਆ, ਚਾਹੇ ਕਾਲੇ ਕੱਪੜੇ ਪਾ ਕੇ ਡਕੈਤੀ ਕੀਤੀ ਕਿ ਪਹਿਚਾਣ ਨਾ ਆਵੇ, ਜੇ ਕੈਮਰਿਆਂ 'ਚ ਵੀ ਆ ਜੀ, ਹੈ ਨਾ, ਸਾਰਾ ਕੁਝ ਸਹੀ ਸੀ। ਕਹਿੰਦੇ ਉਸ ਲਾਈਟ ਨੇ ਸ਼ੰਕੇ ਸ਼ੋਭੇ ਪੈਦਾ ਕਰ ਦਿੱਤੇ ਕਿ ਬਾਈ ਇਹਦੇ ਵਿੱਚ ਡਰਾਈਵਰ ਇਨਵੋਲਵ ਹੋਊਗਾ ਹੀ ਹੋਊਗਾ। ਤੇ ਜਦੋਂ ਉਹਨਾਂ ਨੇ ਡਰਾਈਵਰ ਦੇ, ਉਹਦੇ ਇਲਾਕੇ ਦੇ, ਉਹਦੇ ਘਰਾਂ ਦੇ ਆਲੇ ਦੁਆਲੇ ਨਜ਼ਰਸਾਨੀ ਰੱਖਣੀ ਸ਼ੁਰੂ ਕੀਤੀ ਤਾਂ 2 ਬੰਦੇ ਝਾੜੀਆਂ ਚੋਂ ਸ਼ੱਕ ਪੈ ਗਈ ਤੇ ਪੁਲਿਸ ਨੇ ਜਦੋਂ ਫੜੇ, ਕਹਿੰਦੇ ਨਹੀਂ ਅਸੀਂ ਤਾਂ ਭੰਗ ਮਾਰਦੇ ਆ। ਤੇ ਜਦ ਨੇੜੇ ਜਾ ਕੇ ਦੇਖਿਆ ਉਹਨਾਂ ਕੋਲ ਨੋਟਾਂ ਦਾ ਝੋਲਾ, ਉਹ ਝੋਲਾ ਚੱਕਣ ਆਏ ਸੀ ਜਿਹੜਾ ਉੱਥੇ ਲੁਕੋਇਆ ਸੀ ਉਹਨਾਂ ਨੇ। ਮਤਲਬ ਚੋਰੀ ਕਰਨ ਤੱਕ ਤਾਂ ਵਿਉਂਤ ਬਣਾਈ। ਆਪਾਂ ਕੱਲ ਗੱਲ ਕਰ ਰਹੇ ਸੀ ਕਿ ਇਹਨਾਂ ਨੇ ਬਕਾਇਦਾ ਇੱਕ ਵਿਉਂਤ ਕੜੀ ਸੀ ਤੇ ਜਿਹਨੇ ਵੀ ਇਸ ਗੈਂਗ 'ਚ ਸ਼ਾਮਲ ਹੋਣਾ ਹੁੰਦਾ ਸੀ, ਜਿਹੜੀ ਉਹ ਡਾਕੂ ਹਸੀਨਾ, ਉਹ ਕਹਿੰਦੇ ਪਹਿਲਾਂ ਉਹਨੂੰ ਵੈਬ ਸੀਰੀਜ਼ ਦਿਖਾਉਂਦੀ ਸੀ। ਠੀਕ ਹੈ। ਤੇ ਇਸ ਲਈ ਕਿ ਵੈਬ ਸੀਰੀਜ਼ ਜੋ ਟ੍ਰੇਨ ਕਰਦੀ ਸੀ, ਉਹ ਇੱਥੇ ਤੱਕ ਦੀ ਤਾਂ ਤਿਆਰੀ ਕਰ ਲਈ ਕਿ ਪੈਸਾ ਲੁੱਟਣਾ ਹੈ, ਪਰ ਉਹ ਤੋਂ ਬਾਅਦ ਪੈਸਾ ਸਾਂਭਣਾ ਕਿਵੇਂ, ਖਪਾਉਣਾ ਕਿਵੇਂ, ਇਹ ਨਹੀਂ ਆਇਆ ਜੀ। ਅੰਮ੍ਰਿਤਸਰ ਦੇ ਵਿੱਚ ਇੱਕ ਬੰਦੇ ਨੇ ਨੋਟਾਂ ਦੀ ਬੋਰੀ ਲੁੱਟ ਲਈ, ਮੇਰੇ ਖਿਆਲ ਬੈਂਕ ਤੋਂ ਕੋਈ ਨੋਟ ਲੁੱਟੇ ਉਹਨੇ ਕਿਸੇ ਹਥਿਆਰ ਨਾਲ। ਤੇ ਫਿਰ ਉਹਨੂੰ ਸਮਝ ਨਾ ਆਵੇ ਕਿ ਹੁਣ ਮੈਂ ਲੈ ਕੇ ਕਿਵੇਂ ਜਾਣਾ ਹੈ। ਕਹਿੰਦਾ ਜੀ ਆਪਣੇ ਦੇਸ਼ ਚੱਲਿਆ ਮੈਂ, ਹੁਣ ਉਹ ਬਾਹਰਲਾ ਲੇਬਰ ਕਰਨ ਇੱਥੇ ਆਇਆ ਵਾ ਸੀਗਾ ਤੇ ਉਹਨੂੰ ਰੇਲ ਗੱਡੀ ਚੋਂ ਪੈਸੇ ਲੈ ਕੇ ਜਾਣੇ ਸੀ। ਤੇ ਸਵੇਰੇ ਹੀ ਫਿਰ ਉਹਨੇ ਦਾਰੂ ਚੜਾ ਲਈ ਜੀ ਕਿ ਤਾਂ ਉਹਨੂੰ ਹੌਸਲਾ ਜਾ ਜਾਵੇ, ਹੈ ਨਾ। ਤੇ ਉਹ ਕਹਿੰਦੇ ਠੇਕੇ ਤੋਂ ਦਾਰੂ ਲੈ ਕੇ ਉੱਥੇ ਹੀ ਪੀ ਕੇ ਉਹਨੂੰ ਕਹਿੰਦਾ ਕਿੰਨੇ, ਉਹ ਕਹਿੰਦਾ ਜੀ 120 ਰੁਪਏ। ਕਹਿੰਦਾ ਨਾ ਚੱਕ 500 ਦਾ ਨੋਟ। ਠੀਕ ਹੈ। ਉਹ ਉੱਥੇ ਰੋਟੀ ਪਾਣੀ ਕੁਛ ਖਾ ਲਿਆ ਜੀ, ਉਹਨੂੰ ਵੀ ਉਹ ਕਹਿੰਦਾ ਜੀ ਨਹੀਂ ਜੀ 100 ਰੁਪਈਆ ਵੀ ਨਹੀਂ ਬਣਿਆ ਤੁਹਾਡਾ ਤਾਂ। ਕਹਿੰਦਾ ਨਾ ਚੱਕ 500 ਰੁਪਈਆ। ਰਿਕਸ਼ਾ ਕਰ ਲਿਆ, ਉਹ ਕਹਿੰਦਾ 30 ਰੁਪਈਏ ਰੇਲਵੇ ਸਟੇਸ਼ਨ, ਕਹਿੰਦਾ ਚੱਕ 500 ਰੁਪਈਆ। ਪਾਣੀ ਦੀ ਬੋਤਲ, ਕਹਿੰਦਾ ਜੀ 20 ਰੁਪਈਏ, ਕਹਿੰਦਾ ਨਾ ਚੱਕ 500 ਰੁਪਈਆ। ਉਹ ਉੱਥੇ ਰੇਲਵੇ ਸਟੇਸ਼ਨ ਤੱਕ ਪਹੁੰਚਦੇ ਪੁਲਿਸ ਕੋਲ ਖਬਰ ਪਹੁੰਚ ਗਈ, ਬਾਈ ਇੱਕ ਬੰਦਾ 500 ਦੇ ਨੋਟ ਵੰਡਦਾ ਜਾਂਦਾ ਜੀ ਜੀ। ਤੇ ਜਦ ਉਹ ਗਿਆ ਸਟੇਸ਼ਨ ਤੇ ਬੋਰੀ ਸਣੇ ਫੜ ਹੋ ਗਿਆ। ਸੋ ਇਸ ਲਈ ਚੋਰੀ ਕਰਨ ਤੋਂ ਬਾਅਦ ਨੋਟ ਸਾਹਮਣੇ ਕਿਵੇਂ ਨੇ, ਇਹ ਨਹੀਂ ਆਏ। ਇਸੇ ਵਰਤਾਰੇ 'ਚ ਕੋਈ ਝਾੜੀਆਂ 'ਚੋਂ ਮਿਲ ਗਏ, ਕੋਈ ਘਰ ਦੇ ਬਾਹਰ ਖੜੀ ਕਾਰ ਦੀ ਡਿੱਗੀ 'ਚੋਂ ਮਿਲ ਗਏ, ਹੈ ਨਾ, ਕੋਈ ਕਿਤੇ ਜਿਹਨੂੰ ਫੜਿਆ ਉਹਨੇ ਬਰਾਮਦ ਕਰਤੇ। ਪਰ ਆਹ 500 ਦੇ ਨੋਟ ਸੀਵਰੇਜ 'ਚੋਂ ਮਿਲੇ, ਕਮਾਲ ਸੀ। ਇਸ ਮਾਮਲੇ 'ਚ ਡਾਕੂ ਹਸੀਨਾ ਸੰਦੀਪ ਕੌਰ ਦੇ ਨਾਲ ਜਿਹੜਾ ਮਨੀ ਨਾਂ ਦਾ ਬੰਦਾ ਮੁੱਖ ਸਾਜ਼ਿਸ਼ਘਾੜਾ ਜੋ ਵਿੱਚੋਂ ਸ਼ਾਮਲ ਸੀ, ਜਿਹਦੇ ਉੱਤੇ ਪੂਰੀ ਨਜ਼ਰ ਸੀ, ਉਸ ਬੰਦੇ ਨੂੰ ਉਹਦੀ ਮਤਲਬ ਕਿ ਬਰਾਮਦਗੀ ਉਹਦੇ ਹਵਾਲੇ ਨਾਲ ਕਿ ਦੱਸ ਭਾਈ ਕਿੱਥੇ ਕਿੱਥੇ ਲੁਕੋਇਆ, ਬਾਕੀ ਸਮਝ ਤਾਂ ਮਿਲ ਗਏ। ਉਹ ਤੋਂ 1.5 ਕਰੋੜ ਦੇ ਕਰੀਬ ਲੋਕ ਪੈਸਾ ਬਰਾਮਦ ਹੋਇਆ। ਕਰੋੜ ਪਹਿਲਾਂ ਬਰਾਮਦ ਹੋ ਗਿਆ ਸੀ। 50 ਲੱਖ ਉਹਨੇ ਸੀਵਰੇਜ ਦੇ ਵਿੱਚ ਇੱਟਾਂ ਨਾਲ ਬੰਨ ਕੇ 500 ਦੇ ਨੋਟ ਲਿਫਾਫੇ 'ਚ ਪਾ ਕੇ ਸੁੱਟਦੇ ਤੇ ਉਹ ਅੰਦਰ ਪਾਣੀ ਵੜ ਗਿਆ ਉਹਨਾਂ 'ਚ ਸਾਰਾ ਕੁਝ। ਹੁਣ ਉਹ ਸੀਲ ਬੰਦ ਤਾਂ ਹੈ ਨਹੀਂ, ਉਹ ਪਾਊਚ ਜਿਹੜੇ ਆਉਂਦੇ ਨੇ ਉਹ ਤਾਂ ਹੈ ਨਹੀਂ ਸੀ। ਨੋਰਮਲ ਲਿਫਾਫੇ 'ਚ ਪਾ ਕੇ ਲਪੇਟ ਕੇ ਉਹਨੂੰ ਇੱਟ ਬੰਨ ਕੇ ਸੁੱਟਦੇ, ਉਦੋਂ ਪਾਣੀ ਅੰਦਰ ਚਲਾ ਗਿਆ ਸੀਵਰੇਜ ਦਾ ਗੰਦਾ। ਤੇ ਫਿਰ ਕਹਿੰਦੇ ਜੀ ਜਦੋਂ ਉਹਦੇ ਕਹੇ ਤੇ ਬਰਾਮਦ ਹੋਏ ਸੀਵਰੇਜ ਲਾਈਨਾਂ 'ਚੋਂ ਪਾਈਪਾਂ 'ਚੋਂ ਨੋਟ, ਤੇ ਉਹ ਨੋਟਾਂ ਦੇ ਕਿਤੇ ਗੱਡੀ ਖੁੱਲ ਗਈ ਤੇ ਕਿਤੇ ਗੱਡੀਆਂ ਹੈਗੀਆਂ, ਤੇ ਫਿਰ ਉਹਨੇ ਪੈਪ ਲਾ ਕੇ ਧੋਏ ਨੋਟ ਪੁਲਿਸ ਨੇ। ਠੀਕ ਹੈ। ਧੋ ਕੇ ਫਿਰ ਉਹਨੂੰ ਜਾਲੀ ਤੇ ਰੱਖੇ ਤੇ ਝਾੜ ਝੂੜ ਕੇ ਫਿਰ ਉਹ ਬਰਾਮਦ ਕਰਕੇ ਲੈ ਕੇ ਗਏ। ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਡਾ ਇਹ ਸਾਰੀ ਕਾਰਵਾਈ ਨੂੰ ਚਲਾਉਣ ਦੇ ਲਈ ਹੁਣ ਤੱਕ ਬੰਦੇ ਜਿਹੜੇ 6 ਜਾਂ 7 ਫੜ ਲਏ। ਕੱਲ ਵੀ ਇੱਕ ਬੰਦਾ ਹੋਰ ਫੜਿਆ 25 ਲੱਖ, ਉਹ ਤੋਂ ਵੀ ਬਰਾਮਦ ਹੋ ਗਿਆ। ਅਜੇ ਡਾਕੂ ਹਸੀਨਾ ਤੇ ਉਹਦਾ ਘਰ ਵਾਲਾ ਫਰਾਰ ਨੇ, ਜਿਹਦੇ ਲਈ ਛਾਪੇਮਾਰੀ ਜਾਰੀ ਆ। ਤੇ 6 ਬੰਦੇ ਜਿਹੜੇ 7 ਬੰਦੇ ਫੜ ਲਏ ਔਰ ਖਾਸੀ ਰਿਕਵਰੀ ਹੋ ਗਈ ਆ ਹੁਣ ਤੱਕ, ਮਤਲਬ, ਹੈ ਨਾ। ਤੇ ਇਸ ਸਭ ਦੇ ਦਰਮਿਆਨ ਪੁਲਿਸ ਕਹਿੰਦੀ ਜੀ ਸਾਡਾ 1 ਕਰੋੜ ਤੋਂ ਵੱਧ ਦਾ ਖਰਚਾ ਆ ਗਿਆ। ਉਹ ਅੱਛਾ। ਹਾਂ, ਇਹ ਸਾਰੀ ਭੱਜ ਨੱਠ ਫੜੋ ਫੜਾਈ ਸਾਰਾ ਕੁਝ ਕਰਨ ਦਾ। ਤੇ ਕਹਿੰਦੇ ਅਸੀਂ DGP ਨੂੰ ਪੁੱਛਿਆ ਕਿ ਕੰਪਨੀ ਤੋਂ ਵਸੂਲਣਾ ਕਿ ਦੱਸੋ ਫਿਰ, ਇਹਦਾ ਪ੍ਰਾਈਵੇਟ ਕੰਪਨੀ ਦਾ ਕੰਮ ਹੈ, ਅਸੀਂ ਤਾਂ ਕਰਤਾ ਉਹਨਾਂ ਦਾ ਕੰਮ। ਤੋ ਕੀ ਇਹ ਵਸੂਲੀ ਉਹਨਾਂ ਤੋਂ ਕਰਨੀ 1 ਕਰੋੜ ਦੀ ਸਰਕਾਰੀ ਖਜ਼ਾਨੇ 'ਚ ਕਹੀਏ ਉਹਨਾਂ ਨੂੰ ਜਮ੍ਹਾਂ ਕਰਾਉਣ ਲਈ। ਸੋ ਇਹ ਦੇਖਣ ਵਾਲੀ ਗੱਲ ਹੈ ਕਿ ਕਿੱਧਰ ਨੂੰ ਜਾਂਦਾ। ਪਰ ਉਹ ਕਹਿੰਦੇ ਕਿ ਅਜੇ ਵੀ ਸਾਨੂੰ ਸ਼ੰਕੇ ਸ਼ੋਭੇ ਨੇ ਕਿ 6.33 ਕਰੋੜ ਦਾ ਹੀ ਮਾਮਲਾ ਹੈ, ਪਰ ਕੰਪਨੀ ਝੂਠ ਬੋਲਦੀ ਹੈ। ਜਿਹਨੇ ਪਹਿਲਾਂ ਸਾਨੂੰ ਕਿਹਾ ਸੀ ਕਿ ਹਾਂ ਇੰਨਾ ਕਿਹਾ ਜੀ, ਬਾਅਦ ਚੋਂ ਸ਼ਾਮ ਨੂੰ ਸਾਨੂੰ ਦੱਸਿਆ ਕਿ ਨਹੀਂ ਜੀ ਸਾਡੀ ਤਾਂ 8 ਕਰੋੜ 49 ਲੱਖ ਦੀ ਡਕੈਤੀ ਪਈ ਹੈ।
ਸੋ ਇਸ ਲਈ ਕੀ ਉਹਨਾਂ ਨੇ ਕੁਝ ਆਪ ਤਾਂ ਨਹੀਂ ਵਿੱਚ ਸ਼ਾਮਲ ਕਰ ਲਿਆ, ਪੁਲਿਸ ਨੂੰ ਇਹ ਵੀ ਸ਼ੰਕੇ ਸ਼ੋਭੇ ਨੇ। ਸੋ ਬਿਲਕੁਲ ਜੀ 500 ਦੇ ਨੋਟ ਸੀਵਰੇਜ ਚੋਂ ਤਾਂ ਬਰਾਮਦ ਹੋ ਗਏ, ਪਰ ਅਜੇ ਪੂਰੀ ਬਰਾਮਦਗੀ ਵੀ ਬਾਕੀ ਹੈ ਤੇ ਅਜੇ ਡਾਕੂ ਸੀਨਾ ਸਣੇ ਮੁੱਖ ਸਾਜ਼ਿਸ਼ਕਰਤਾ ਤਾਂ ਗ੍ਰਿਫਤਾਰ ਕਰਨਾ ਵੀ ਬਾਕੀ ਹੈ। ਪਰ ਫਿਰ ਵੀ ਪੁਲਿਸ ਨੇ ਜਿੰਨੀ ਤੇਜ਼ੀ ਨਾਲ ਇਹ ਮਾਮਲੇ ਨੂੰ ਹੱਲ ਕੀਤਾ ਉਹਦੇ ਲਈ ਕਾਬਲੇ ਤਾਰੀਫ ਹੈ ਜੀ। ਸ਼ਰਮਾ ਜੀ, ਦਿੱਲੀ ਵੱਲ ਨੂੰ ਚੱਲੀਏ ਤੇ ਗੱਲ ਕਰੀਏ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ। ਕਹਿੰਦੇ ਕੁਸ਼ਤੀ ਫੈਡਰੇਸ਼ਨ ਦਾ ਇਹ ਮੁਖੀ ਹੈ ਤੇ ਇਹਦੇ ਖਿਲਾਫ ਜਿਹੜਾ ਪੋਕਸੋ ਦੇ ਤਹਿਤ ਦਰਜ ਕੇਸ ਹੈ ਉਹ ਰੱਦ ਕਰਨ ਦੀ ਸਿਫਾਰਿਸ਼ ਕੀਤੀ ਹੈ। ਰੱਦ ਕਰਨ ਦੀ ਸਿਫਾਰਿਸ਼ ਕਿਸੇ ਹੋਰ ਨੇ ਨਹੀਂ ਕੀਤੀ, ਦਿੱਲੀ ਪੁਲਿਸ ਨੇ ਕੀਤੀ ਹੈ ਤੇ ਉਹਦੇ ਵੱਲੋਂ ਬ੍ਰਿਜ ਭੂਸ਼ਣ ਦੇ ਖਿਲਾਫ ਦੋਸ਼ ਪੱਤਰ ਦਾਇਰ ਹੈ ਤੇ ਦੋਸ਼ ਪੱਤਰ ਐਸਾ ਰੱਖਿਆ ਗਿਆ ਜਿਵੇਂ ਹਲਕਾ ਫੁਲਕਾ, ਜਿਵੇਂ ਬ੍ਰਿਜ ਭੂਸ਼ਣ ਨੂੰ ਬਚਾਉਣ ਦੇ ਲਈ ਭਾਜਪਾ ਤੇ ਦਿੱਲੀ ਪੁਲਿਸ ਜਿਹੜੀ ਆ ਉਹ ਉਹਨਾਂ ਨੇ ਤਾਂ ਲਾਤਾ ਹੋਵੇ। ਚਾਰਜਸ਼ੀਟ ਦਾਖਲ ਹੋ ਗਈ ਹੈ ਜੀ। ਹਾਂ ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇੰਜ ਲੱਗ ਰਿਹਾ ਕਿ ਜਿਵੇਂ ਚਾਰਜਸ਼ੀਟ ਦਿੱਲੀ ਪੁਲਿਸ ਨੇ ਨਹੀਂ, ਭਾਜਪਾ ਨੇ ਤਿਆਰ ਕੀਤੀ ਹੋਵੇ ਜੀ। ਕਿਉਂਕਿ ਜਦੋਂ ਰਾਗ ਠਾਕਰ ਨਾਲ ਗੱਲ ਹੁੰਦੀ ਹੈ ਤਾਂ ਉਹ ਠੋਕ ਕੇ ਕਹਿੰਦੇ ਆ ਕਿ ਹਾਂ 15 ਤਰੀਕ ਤੱਕ ਅਸੀਂ ਚਾਰਜਸ਼ੀਟ ਪੇਸ਼ ਕਰ ਦਾਂਗੇ। ਠੀਕ ਹੈ। ਇਹਦਾ ਮਤਲਬ ਉਹ ਪੂਰਾ ਪੁਲਿਸ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਹੀ ਚੱਲ ਰਹੀ ਸੀ ਤੇ ਉਹਦੇ ਹਵਾਲੇ ਨਾਲ ਉਹਨਾਂ ਨੂੰ ਇਹ ਜਾਣਕਾਰੀ ਸੀ ਔਰ ਪਹਿਲਵਾਨਾਂ ਨੇ ਆਪਣੀ ਸਾਰੀ ਕਾਰਵਾਈ 15 ਤਰੀਕ ਤੱਕ ਰੋਕ ਲਈ ਸੀ ਕਿ ਉਸ ਤੋਂ ਬਾਅਦ ਫੈਸਲਾ ਲਵਾਂਗੇ। ਹੁਣ ਇਹ ਸਾਰੇ ਮਾਮਲੇ 'ਚ ਚਾਰਜਸ਼ੀਟ ਪੇਸ਼ ਹੋ ਗਈ। ਕਹਿਣ ਨੂੰ 2 ਚਾਰਜਸ਼ੀਟ ਦਾਖਲ ਹੋਈਆਂ ਨੇ ਕਿਉਂਕਿ 2 FIR ਸੀ ਪ੍ਰਵੀਨ ਜੀ। 2 FIR ਦਰਜ ਹੋਈਆਂ ਸੀ ਬ੍ਰਿਜ ਭੂਸ਼ਣ ਦੇ ਖਿਲਾਫ ਪਹਿਲਵਾਨਾਂ ਦੇ ਪ੍ਰਦਰਸ਼ਨ ਦੇ ਚੱਲਦਿਆਂ, ਜਿਹੜੀ ਇੱਕ ਤਾਂ ਨਾਬਾਲਗ ਬੱਚੀ ਦੇ ਬਿਆਨਾਂ ਦੇ ਹਵਾਲੇ ਨਾਲ ਸੀ, ਇੱਕ ਬਾਕੀ ਸਾਰੀ ਛੇੜਖਾਨੀ, ਪਿੱਛਾ ਕਰਨਾ, ਬਦਸਲੂਕੀ ਕਰਨਾ, ਮੰਦੇ ਸ਼ਬਦ ਬੋਲਣਾ, ਡਰਾਉਣਾ ਧਮਕਾਉਣਾ, ਉਹ ਸਾਰੀਆਂ ਧਾਰਾਵਾਂ ਨਾਲ। ਸੋ ਇਹ 2 ਚਾਰਜਸ਼ੀਟ ਤਾਂ ਦਾਖਲ ਹੋ ਗਈਆਂ, ਪਰ ਇੱਕ ਚਾਰਜਸ਼ੀਟ ਵਾਲੀ ਫਾਈਲ ਦੇ ਵਿੱਚ ਕਲੋਜ਼ਰ ਰਿਪੋਰਟ ਸੀ। ਠੀਕ ਹੈ। ਉਹ ਚਾਰਜਸ਼ੀਟ ਥੋੜਾ ਤਾਂ ਕਲੋਜ਼ਰ ਰਿਪੋਰਟ ਆ, ਬਕਾਇਦਾ ਤੌਰ ਦੇ ਉੱਤੇ 500 ਪੰਨਿਆਂ ਦੀ ਕੈਂਸਲੇਸ਼ਨ ਰਿਪੋਰਟ ਦਰਜ ਕੀਤੀ ਹੈ ਜੀ ਚਾਰਜਸ਼ੀਟ ਦੇ ਰੂਪ ਚ। ਤੇ ਉਹਦੇ ਵਿੱਚ ਬਕਾਇਦਾ ਕਿਹਾ ਜੀ ਕਿ ਦੇਖੋ ਜੀ ਉਹ ਕੁੜੀ ਆਪਣੇ ਬਿਆਨ ਤੋਂ ਮੁੱਕਰ ਗਈ ਆ, ਕੁੜੀ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਆ। ਉਹ ਕਹਿੰਦੀ ਹੈ ਕਿ ਇਹ ਮੇਰਾ ਖੇਡ ਦੇ ਸੰਬੰਧ ਦੇ ਵਿੱਚ ਮੇਰੇ ਖਿਲਾਫ ਬਦਲਾਖੋਰੀ ਦੀ ਭਾਵਨਾ ਸੀ ਜਾਂ ਮੈਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਸੀ, ਉਸ ਰੋਸੇ ਵਜੋਂ ਜੀ ਕਹਿੰਦੀ ਮੈਂ ਇਹ ਦੋਸ਼ ਲਾਤੇ ਸੀ, ਇਸ ਲਈ ਅਜਿਹਾ ਮੇਰੇ ਨਾਲ ਕੁਝ ਨਹੀਂ ਹੋਇਆ ਤੇ ਮੈਂ ਉਹ ਬਿਆਨ ਵਾਪਸ ਲੈਣੀ। ਇੱਕ ਤਾਂ ਇਹ ਆਧਾਰ। ਦੂਜਾ ਕਹਿੰਦੇ ਜੀ ਉਹਦੇ 3 ਜਨਮ ਸਰਟੀਫਿਕੇਟ ਲੱਭ ਗਏ ਜੀ ਸਾਨੂੰ। ਠੀਕ ਹੈ। ਸੋ 3 ਜਨਮ ਸਰਟੀਫਿਕੇਟ ਦੇ ਹਵਾਲੇ ਨਾਲ ਭੰਬਲ ਭੂਸਾ ਬਣ ਗਿਆ ਜੀ, ਉਹ ਨਾਬਾਲਗ ਹੈ ਜਾਂ ਨਹੀਂ। ਇਸ ਲਈ ਇਹ ਉਹਦੇ ਬਿਆਨ ਵੀ ਵਾਪਸ ਨੇ ਤੇ 3 ਜਨਮ ਸਰਟੀਫਿਕੇਟ ਨੇ, ਇਸ ਲਈ ਪੋਕਸੋ ਐਕਟ ਦੇ ਤਹਿਤ ਇਹਦੇ ਪਰ ਕਾਰਵਾਈ ਨਹੀਂ ਬਣਦੀ। ਉਸ ਮਾਮਲੇ 'ਚ ਇਹਨੂੰ ਅਸੀਂ ਕਲੀਨ ਚਿੱਟ ਦਿੰਦੇ ਹਾਂ। ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਨੂੰ ਕਲੀਨ ਚਿੱਟ ਦੇ ਦਿੱਤੀ ਤੇ ਉਸ ਮਾਮਲੇ 'ਚ ਕਲੀਨ ਚਿੱਟ ਮਿਲਣ ਦਾ ਮਤਲਬ ਕਿ ਹੁਣ ਗ੍ਰਿਫਤਾਰੀ ਸੰਭਵ ਨਹੀਂ। ਹਾਂ, ਅਜੇ ਵੀ ਅਦਾਲਤ ਨੂੰ ਅਧਿਕਾਰ ਹੈ, ਅਦਾਲਤ ਕਹੇ ਕਿ ਸਾਨੂੰ ਸ਼ੰਕੇ ਸ਼ੋਭੇ ਨੇ ਇਸ ਮਾਮਲੇ 'ਚ, ਦੁਬਾਰਾ ਪੜਤਾਲ ਦੀ ਹੁਕਮ ਕਰ ਸਕਦੀ ਹੈ, ਨਵੀਂ ਕਮੇਟੀ ਬਣਾ ਕੇ ਜਾਂਚ ਦੀ ਹੁਕਮ ਕਰ ਸਕਦੀ ਹੈ, ਕੋਈ ਰਿਟਾਇਰਡ ਜੱਜ ਦੀ ਅਗਵਾਈ 'ਚ। ਕੁਝ ਇਹ ਅਦਾਲਤ ਦੇ ਉੱਤੇ ਹੈ ਕਿ ਅਦਾਲਤ ਇਸ ਮਸਲੇ ਨੂੰ ਕਿਵੇਂ ਲੈਂਦੀ ਹੈ। ਤੇ ਦੂਸਰੀ ਚਾਰਜਸ਼ੀਟ ਜਿਹੜੀ ਦਾਖਲ ਹੋਈ ਹੈ ਉਹ ਵੀ 1000 ਪੰਨਿਆਂ ਦੀ ਹੈ ਜੀ। ਉਹਦੇ ਵਿੱਚ ਬਕਾਇਦਾ ਤੌਰ ਦੇ ਉੱਤੇ 6 ਪਹਿਲਵਾਨਾਂ ਦੇ ਵੱਲੋਂ ਜਿਹੜੇ ਦੋਸ਼ ਲਾਏ ਗਏ ਨੇ, 6 ਬੀਬੀ ਪਹਿਲਵਾਨਾਂ ਵੱਲੋਂ, ਉਹਨਾਂ ਦਾ ਵੀ ਹਵਾਲਾ ਹੈ ਤੇ 1-2 ਹੋਰ ਅਧਿਕਾਰੀ ਕੋਚ ਉਹਨਾਂ ਦਾ ਵੀ ਹਵਾਲਾ ਹੈ। ਤੇ ਉਸ ਮਾਮਲੇ ਦੇ ਵਿੱਚ ਬ੍ਰਿਜ ਭੂਸ਼ਣ ਦੇ ਉੱਤੇ ਵੀ ਤੇ ਉਹਦੇ ਨਾਲ ਉਹਦੇ ਸਹਾਇਕ ਸਕੱਤਰ ਤੋਮਰ ਦੇ ਉੱਤੇ ਵੀ ਮਤਲਬ ਕਿ ਦੋਸ਼ ਲਾ ਕੇ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਉਸ ਮਾਮਲੇ 'ਚ ਕੇਸ ਵੀ ਚੱਲੂਗਾ ਤੇ ਸੁਣਵਾਈ ਦੀ ਤਰੀਕ 22 ਜੂਨ ਤੇ ਜਾ ਪਈ ਹੈ ਕਿ ਹੁਣ ਅਦਾਲਤ ਇਸ ਮਾਮਲੇ ਦੀ ਅਗਲੀ ਸੁਣਵਾਈ 22 ਜੂਨ ਨੂੰ ਕਰੇਗੀ। ਪਰ ਇਹ ਹੁਣ ਪਹਿਲਵਾਨਾਂ ਲਈ ਇੱਕ ਨਵਾਂ, ਬੇਸ਼ੱਕ ਖਾਪ ਪੰਚਾਇਤਾਂ ਨੇ ਕਹਿ ਦਿੱਤਾ ਕਿ ਜੋ ਫੈਸਲਾ ਪਹਿਲਵਾਨ ਲੈਣਗੇ ਅਸੀਂ ਉਸੇ ਅਨੁਸਾਰ ਅੱਗੇ ਵਧਾਂਗੇ, ਪਰ ਪਹਿਲਵਾਨਾਂ ਲਈ ਹੁਣ ਦੁਵਿਧਾ ਇਹ ਹੈ ਜੀ, ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਕਾਰਵਾਈ ਦੇ ਹਿਸਾਬ ਨਾਲ ਦੇਖਾਂਗੇ ਕਿ ਹੁਣ ਉਹ 22 ਜੂਨ ਡਿੱਕਣ, ਪਰ ਉਸ ਤੋਂ ਪਹਿਲਾਂ ਟ੍ਰਾਇਲ ਹੋ ਜਾਣੇ ਆ ਪ੍ਰਵੀਨ ਜੀ। ਕੀ ਹੁਣ ਉਹ ਟ੍ਰਾਇਲ 'ਚ ਹਿੱਸਾ ਲੈਣ ਅਗਲੇ ਓਲੰਪਿਕ ਖੇਡਣ ਲਈ, ਅਗਲੀਆਂ ਖੇਡਾਂ ਦੇ ਵਿੱਚ ਮੈਦਾਨ 'ਚ ਜਾਣ ਦੇ ਲਈ। ਸੋ ਇਸ ਲਈ ਪਹਿਲਵਾਨ ਇਸ ਦੁਵਿਧਾ ਦੇ ਵਿੱਚ ਨੇ ਤੇ ਉਹਨਾਂ ਨੇ ਵਕੀਲਾਂ ਨਾਲ ਵੀ ਸਲਾਹ ਕੀਤੀ ਆ, ਉਹਨਾਂ ਨੇ ਸੁਪਰੀਮ ਕੋਰਟ ਤੱਕ ਦੇ ਕੁਝ ਵਕੀਲਾਂ ਨਾਲ ਰਾਏ ਲਈ ਕੀਤੀ ਆ। ਸੋ ਉਸ ਤੋਂ ਬਾਅਦ ਅੱਜ ਉਹਨਾਂ ਦੀ ਅਗਲੀ ਰਣਨੀਤੀ ਦਾ ਕੁਝ ਰੂਪਰੇਖਾ ਸਾਹਮਣੇ ਆ ਸਕਦੀ ਹੈ ਕਿ ਉਹ ਕਿਸ ਤਰ੍ਹਾਂ ਅੱਗੇ ਵਧਣਗੇ। ਇਹ ਸਾਰੀ ਕਵਾਇਦ ਦੇ ਵਿੱਚ ਜਿਹੜੇ ਸ਼ੰਕੇ ਸ਼ੋਭੇ ਆਪਾਂ ਬਹੁਤ ਪਹਿਲਾਂ ਪ੍ਰਗਟਾ ਰਹੇ ਸੀਗੇ ਕਿ ਭਾਈ ਬ੍ਰਿਜ ਭੂਸ਼ਣ ਨੂੰ ਇਸ ਨਾਬਾਲਗ ਵਾਲੇ ਮਾਮਲੇ 'ਚ ਬਚਾ ਕੇ ਕੱਢਣ ਦੀ ਕੋਸ਼ਿਸ਼ਾਂ ਜਾਰੀ ਨੇ, ਉਹਦੇ ਵਿੱਚ ਉਹ ਕਾਮਯਾਬ ਹੋ ਗਏ ਨੇ ਤੇ ਉਹਦੇ ਵਿੱਚ ਉਹਨਾਂ ਨੇ ਉਹਨੂੰ ਕਲੀਨ ਚਿੱਟ ਦੇ ਦਿੱਤੀ ਆ। ਪਰ ਅਦਾਲਤ ਦਾ ਫੈਸਲਾ ਆਖਰੀ ਫੈਸਲਾ ਹੁੰਦਾ ਹੈ ਜਿਹਦੇ ਪਰ ਅਜੇ ਬਹੁਤਾਂ ਨੂੰ ਟੇਕ ਆ, ਬਹੁਤਾਂ ਨੂੰ ਭਰੋਸਾ ਹੈ ਕਿ ਉੱਥੋਂ ਸ਼ਾਇਦ ਕੋਈ ਸਹੀ ਆ ਸਕਦਾ। ਅਗਲਿਆਂ ਨੇ ਤਾਂ ਆਪਣੇ ਭਾਜਪਾਈ ਕਮਲ ਦੇ ਫੁੱਲ ਦੇ ਉੱਤੇ ਖਿੜੇ ਇਸ ਮੈਂਬਰ ਪਾਰਲੀਮੈਂਟ ਨੂੰ ਬਚਾਉਣ ਦੇ ਵਿੱਚ ਆਪਣੀ ਜੋ ਕੋਸ਼ਿਸ਼ ਕੀਤੀ ਉਹਦੇ ਵਿੱਚ ਉਹ ਅਗਲੇ ਕਾਮਯਾਬ ਦਿਖਦੇ ਨੇ। ਇਹ ਪੁਲਿਸ ਦੀ ਕਲੋਜ਼ਰ ਰਿਪੋਰਟ ਹੈ, ਇਹ ਪੁਲਿਸ ਦੀ ਚਾਰਜਸ਼ੀਟ ਹੈ ਜਾਂ ਭਾਜਪਾ ਦੀ ਚਾਰਜਸ਼ੀਟ ਹੈ, ਇਹਨੂੰ ਲੈ ਕੇ ਚਰਚਾ ਖੂਬ ਹੈ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸ਼ਰਮਾ ਜੀ, ਜਦੋਂ ਆਪਾਂ ਪਹਿਲਾਂ ਇਹਦੇ ਤੇ ਚਰਚਾ ਕਰ ਰਹੇ ਹਾਂ ਲਗਾਤਾਰ, ਜਿਵੇਂ ਇਸ ਦੇ ਵਿੱਚ ਅਪਡੇਟਸ ਆਉਂਦੀਆਂ ਰਹੀਆਂ ਸਾਹਮਣੇ, ਇੱਕ ਚਰਚਾ ਦੇ ਵਿੱਚ ਗੱਲਬਾਤ ਕਰਦਿਆਂ ਤੁਸੀਂ ਇਹ ਜ਼ਿਕਰ ਕੀਤਾ ਸੀਗਾ ਕਿ ਭਾਜਪਾ
ਬ੍ਰਿਜ ਭੂਸ਼ਣ ਨੂੰ ਬਚਾ ਰਹੀ ਹੈ। ਤੇ ਇਹ ਗੱਲਬਾਤ ਉਹਦੇ ਆਪਾਂ ਸਾਂਝੀ ਕੀਤੀ ਸੀ ਪੰਜਾਬੀ ਰੇਡੀਓ USA ਦੇ ਇਸੇ ਮੰਚ ਦੇ ਉੱਤੇ, ਜਿਸ ਦਿਨ ਭਲਵਾਨਾਂ ਤੇ ਅਨੁਰਾਗ ਠਾਕੁਰ ਦੇ ਵਿਚਾਲੇ ਮੀਟਿੰਗ ਹੋਈ ਸੀ। ਵੀ ਭਲਵਾਨਾਂ ਨੂੰ ਵੀ ਰਜ਼ਾਮੰਦ ਰੱਖਣਾ ਚਾਹੁੰਦੀ ਹੈ ਭਾਜਪਾ, ਤੇ ਦੂਜੇ ਪਾਸੇ ਬ੍ਰਿਜ ਭੂਸ਼ਣ ਨੂੰ ਵੀ ਪਾ ਨਹੀਂ ਲੱਗਣਾ ਚਾਹੁੰਦੀ। ਵੀ ਕੀ ਤੁਸੀਂ ਕਿਹਾ ਸੀ ਕੋਈ ਵਿਚਾਲੜਾ ਰਸਤਾ ਜਿਹੜਾ ਉਹ ਅਖਤਿਆਰ ਕਰ ਲਿਆ, ਕੋਈ ਕੱਢ ਲਿਆ ਗਿਆ, ਕੋਈ ਵਿਚਾਲੜਾ ਮਸਲਾ ਕੋਈ ਹੱਲ ਕਰ ਲਿਆ ਗਿਆ। ਸੋ ਇਸੇ ਤਰ੍ਹਾਂ ਦਾ ਲੱਗਦਾ ਸੀ ਉਦੋਂ ਕਿ ਮਿਲਦਾ ਜੁਲਦਾ ਜਾਂ ਇਹ ਜਿਹੜੀ ਜਾਂਚ ਆ ਉਹ ਤਣ ਪੱਤਣ ਲੱਗੂਗੀ ਕਿਸੇ ਤਰੀਕੇ ਨਾਲ। ਪਰ ਅੱਜ ਜਿਵੇਂ ਤੁਸੀਂ ਖਬਰ ਦੀ ਤਫਸੀਲ ਦਿੱਤੀ ਉਹ ਤੋਂ ਜਗਜ਼ਾਰ ਹੋ ਗਿਆ ਕਿ ਜਿਹੜੇ ਤੌਖਲੇ ਸ਼ੰਕੇ ਆਪਾਂ ਹਫ਼ਤਾ ਪਹਿਲਾਂ ਪ੍ਰਗਟਾਏ ਸੀ ਉਹ ਤਕਰੀਬਨ 100% ਸੱਚ ਨੇ ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਆਪਾਂ NCERT ਦੀ, ਸ਼ਰਮਾ ਜੀ, ਬਹੁਤ ਸਮੇਂ ਤੋਂ ਇਹ ਚਰਚਾ ਚੱਲ ਰਹੀ ਹੈ ਕਿ ਭਾਰਤ ਦੇ ਵਿੱਚ ਕੁਝ ਕਿਤਾਬਾਂ ਦੇ ਸਿਲੇਬਸ ਦੇ ਵਿੱਚ ਕੁਝ ਹੀਰੋਜ਼, ਭਾਵੇਂ ਉਹ ਜੰਗੇ ਆਜ਼ਾਦੀ ਦੀ ਗੱਲ ਹੋਵੇ ਉਹਦੇ ਵਿੱਚ ਜਿਨ੍ਹਾਂ ਨੇ ਲੜਾਈ ਲੜੀ, ਉਹਨਾਂ ਦੇ ਬਾਰੇ ਬਹੁਤ ਕੁਝ ਤੋੜ ਮਰੋੜ ਕੇ ਕੁਝ ਇਤਿਹਾਸ ਦੇ ਜਿਹੜੇ ਕੁਝ ਪਾਤਰ ਨੇ ਜਿਹੜੇ ਕਿ ਹੈ ਤਾਂ ਹੋਰਨਾਂ ਫਿਰਕਿਆਂ ਦੇ ਵਿੱਚੋਂ, ਪਰ ਫਿਰ ਵੀ ਉਹਨਾਂ ਨੇ ਇਸ ਧਰਤੀ ਇਸ ਮਿੱਟੀ ਦੇ ਲਈ ਲੜਾਈ ਲੜੀ, ਉਹਨਾਂ ਨੂੰ ਉਹਨਾਂ ਦਾ ਜਿਹੜੀ ਭੂਮਿਕਾ ਉਹ ਤੋੜ ਮੋੜ ਕੇ ਜਾਂ ਹੋਰ ਬੰਦੇ ਐਡ ਕੀਤੇ ਜਾ ਰਹੇ ਨੇ। ਇਹ ਲਗਾਤਾਰ ਸਿੱਖਿਆ ਸਿਲੇਬਸ ਦੇ ਉੱਤੇ ਉਂਗਲਾਂ ਉੱਠਦੀਆਂ ਰਹੀਆਂ ਨੇ ਸਮੇਂ ਦਰ ਸਮੇਂ। 33 ਸਿੱਖਿਆ ਮਾਹਰਾਂ ਨੇ ਹੁਣ ਇਹ ਗੱਲ ਕਹੀ ਹੈ ਵੀ ਸਾਡਾ NCERT ਦੇ ਵਿੱਚੋਂ ਤੁਸੀਂ ਨਾਂ ਕੱਢ ਦਿਓ ਤਗਮੇ। ਬਿਲਕੁਲ ਜੀ, ਬਿਲਕੁਲ ਪ੍ਰਵੀਨ ਜੀ, ਇਹ 33 ਸਿੱਖਿਆ ਮਾਹਰ ਉਹ ਨੇ ਜਿਹੜੇ NCERT ਦੇ ਵਿੱਚ ਵੱਖ-ਵੱਖ ਸਿਲੇਬਸ ਦੇ ਲਈ ਲੱਗਣ ਵਾਲੀਆਂ ਕਿਤਾਬਾਂ ਜਾਂ ਵਿਗਿਆਨਕ ਕਿਤਾਬਾਂ ਜਾਂ ਇਤਿਹਾਸਕ ਕਿਤਾਬਾਂ, ਉਹਦੇ ਵਿੱਚ ਜੋ ਸਿਲੇਬਸ ਤੈਅ ਹੁੰਦਾ ਉਹਨਾਂ ਦੀ ਰਾਏ ਲੈਣ ਦੇ ਲਈ ਕਮੇਟੀ ਸ਼ਾਮਿਲ ਕੀਤੇ ਜਾਂਦੇ ਨੇ। ਪਰ ਪਿਛਲੇ ਲੰਮੇ ਸਮੇਂ ਤੋਂ, ਖਾਸ ਕਰ ਜਦ ਤੋਂ ਭਾਜਪਾ ਦਾ ਦੌਰ ਆਇਆ ਤਦ ਤੋਂ ਪੁਰਾਣੇ ਇਤਿਹਾਸ ਨੂੰ ਮਟੇਕ ਕੇ ਨਵਾਂ ਇਤਿਹਾਸ ਲਿਖਣ ਦੀ ਇੱਕ ਕਵਾਇਦ ਚੱਲੀ ਆ ਕਿ ਨਾ ਆਜ਼ਾਦੀ ਦੇ ਹੀਰੋ ਵੀ ਹੋਰ ਸੀ, ਆਜ਼ਾਦੀ ਘੁਲਾਟੀਏ ਵੀ ਹੋਰ ਸੀ, ਕੁਰਬਾਨੀ ਕਰਨ ਵਾਲਾ ਵੀ ਸਾਡਾ ਹੀ ਟੱਬਰ ਸੀ, ਹੈਨਾ, ਇੱਕੋ ਸਾਡੀ ਉਹ ਪਾਰਟੀ ਦੇ ਬੰਦੇ ਸੀ, ਉਹ ਬੁਲਬੁਲ ਬਣ ਕੇ ਵੀ ਉੜਦੇ ਸੀ, ਜੇਲ੍ਹ 'ਚ ਵੀ ਆ ਜਾਂਦੇ ਸੀ, ਉਹ ਕੁਛ ਹੋਰੇ ਲਿਖਿਆ ਰਚਾਇਆ ਜਾ ਰਿਹਾ। ਸੋ ਇਸ ਕਵਾਇਦ ਦੇ ਵਿੱਚ ਕਿੰਨਾ ਕੁਛ ਪੰਜਾਬ ਦੇ, ਚਾਹੇ ਉਹ ਪਾਸ਼ ਦੀਆਂ ਕਵਿਤਾਵਾਂ ਹਟਾਉਣ ਦੀ ਗੱਲ ਹੋਵੇ, ਚਾਹੇ ਸਾਡੇ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਛੇੜਖਾਨੀ ਕਰਨ ਦੀ ਗੱਲ ਹੋਵੇ, ਚਾਹੇ ਦੇਸ਼ ਭਰ ਦੇ ਇਤਿਹਾਸ ਦੇ ਵਿੱਚੋਂ ਮਹਾਤਮਾ ਗਾਂਧੀ ਦੇ, ਮੈਂ ਕਹਿੰਦਾ ਮਹਾਤਮਾ ਗਾਂਧੀ ਨਾਲ ਤੁਸੀਂ ਸਹਿਮਤ ਹੋ ਜਾਂ ਨਾ ਹੋ, ਇਹ ਸਾਡੀ ਨਿੱਜੀ ਰਾਏ ਹੋ ਸਕਦੀ ਹੈ, ਪਰ ਅੰਦੋਲਨ ਦੇ ਵਿੱਚ, ਆਜ਼ਾਦੀ ਘੁਲਾਟੀ ਦੇ ਜੰਗ ਦੇ ਵਿੱਚ ਉਹਦੇ ਇੱਕ ਯੋਗਦਾਨ ਨੂੰ ਤੁਸੀਂ ਮੰਨਫੀ ਕਰਕੇ ਤਾਂ ਨਹੀਂ ਨਾ ਚੱਲ ਸਕਦੇ। ਸੋ ਇਸ ਲਈ ਉਹਦਾ ਸਿਲੇਬਸ ਹਟਾ ਦਿਓ, ਹੈਨਾ, ਇੱਥੋਂ ਤੱਕ ਕਿ ਤੈਅ ਕਰਕੇ ਕਿ ਹਾਂ ਆਹ ਲੋਕਾਂ ਨੇ ਕੁਰਬਾਨੀ ਕੀਤੀ, ਅੱਛਾ ਇਹ ਮੁਸਲਿਮ ਭਾਈਚਾਰੇ ਦੇ ਨਾਲ ਸੰਬੰਧਿਤ ਨੇ, ਇਹਨਾਂ ਦੇ ਨਾਂ ਹਟਾ ਦਿਓ। ਮਤਲਬ ਇਹਦਾ ਤੁਸੀਂ ਨਿਸ਼ਾਨੇ ਤੇ ਰੱਖ ਰਹੇ ਹੋ ਇੱਕ ਫਿਰਕੇ ਨੂੰ, ਇੱਕ ਧਿਰ ਨੂੰ। ਸੋ ਉਸ ਕਵਾਇਦ ਦੇ ਵਿੱਚ ਟਕਰਾਵ ਲਗਾਤਾਰ ਵੱਧ ਰਿਹਾ ਸੀ, ਇੱਥੋਂ ਤੱਕ ਕਿ ਮਤਲਬ ਕਿ ਪਿਛਲੇ ਦਿਨੀ ਗੁਜਰਾਤ ਵਾਲਾ ਜਿਹੜਾ ਕਾਂਡ ਹੈ ਉਹ ਸ਼ਾਮਲ ਸੀ, ਉਹਨੂੰ ਵੀ ਹਟਾਉਣ ਦੀ ਕਵਾਇਦ ਹੋਈ। ਸੋ ਘਟਨਾਕ੍ਰਮ ਤਾਂ ਵਾਪਰਿਆ ਨਾ, ਗੁਜਰਾਤ ਗੋਧਰਾ ਕਾਂਡ, ਸੋ ਉਸਨੂੰ ਤੁਸੀਂ ਹਟਾਓਗੇ। ਸੋ ਇਸ ਲਈ ਕਹਿੰਦੇ ਨਾ, ਇਹ ਨਹੀਂ ਜੋ ਅਸੀਂ ਚਾਹਾਂਗੇ ਉਹ ਦਿਖਾਉਣਾ ਹੈ, ਜੋ ਨਹੀਂ ਅਸੀਂ ਚਾਹਾਂਗੇ ਉਹ ਨਹੀਂ ਦਿਖਾਵਾਂਗੇ। ਇਸ ਕਵਾਇਦ ਦੇ ਵਿੱਚ ਟਕਰਾਵ ਲਗਾਤਾਰ ਵੱਧ ਰਿਹਾ ਸੀ। ਤੇ ਮੇਰੇ ਮੂਹਰੇ ਨਾਂ ਪਏ ਨੇ ਜੀ ਮਾਹਰ ਸੁਹਾਸ ਪਾਲੇਸਕਰ ਤੇ ਯੋਗੇਂਦਰ ਯਾਦਵ, ਇਹ ਦੋ ਨਾਂ ਵੱਡੇ ਸੀਗੇ, ਪਾਲਿਸੀਕਰ, ਇੱਕ ਪਾਲਿਸੀਕਰ ਤੇ ਇੱਕ ਯੋਗੇਂਦਰ ਯਾਦਵ। ਇਹਨਾਂ ਨੇ ਦੋ ਨਾਂ ਪਹਿਲਾਂ ਵਾਪਸ ਲੈ ਲਏ ਸੀ। ਇਹ ਦੋ ਨਾਮ ਵਾਪਸ ਲੈਣ ਦੀਆਂ ਰਾਜਨੀਤਿਕ ਵਿਗਿਆਨ ਦੀਆਂ ਕਿਤਾਬਾਂ ਚੋਂ ਕਹਿੰਦੇ ਮੁੱਖ ਸਲਾਹਕਾਰ ਵਜੋਂ ਉਹਨਾਂ ਨੇ ਨਾਮ ਵਾਪਸ ਲਏ ਸੀ। ਤੇ ਉਹ ਤੋਂ ਬਾਅਦ ਫਿਰ ਇੱਕ ਕਵਾਇਦ ਚੱਲੀ। ਹੁਣ 33 ਸਿੱਖਿਆ ਮਾਹਿਰਾਂ ਨੇ ਬਕਾਇਦਾ NCERT ਨੂੰ ਦਸਤਖਤ ਕਰਕੇ ਚਿੱਠੀ ਭੇਜੀ ਆ। ਤੇ ਔਰ ਇਹ ਨਾਂ ਪ੍ਰਵੀਨ ਜੀ ਆਮ ਨਾਂ ਨਹੀਂ ਹੈਗੇ, ਵੱਡੇ ਨਾਮੀ ਨਾਂ ਨੇ, ਜਿਨ੍ਹਾਂ ਦੇ ਵਿੱਚੋਂ ਮੈਂ ਦੇਖ ਰਿਹਾ ਸੀਗਾ ਕਿ ਬਕਾਇਦਾ ਤੌਰ ਤੇ ਸਾਬਕਾ ਪ੍ਰੋਫੈਸਰ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ JNU ਦੇ ਕਾਂਤੀ ਪ੍ਰਸਾਦ, ਬਹੁਤ ਵੱਡਾ ਨਾਮ ਹੈ ਇਹਨਾਂ ਦਾ, ਕਾਂਤੀ ਪ੍ਰਸਾਦ ਹੋਰਾਂ ਦਾ, ਕਾਂਤੀ ਪ੍ਰਸਾਦ ਵਾਜਪਾਈ, ਹੈ ਨਾ, ਇਹਨਾਂ ਨੇ ਨਾਮ ਵਾਪਸ ਲਿਆ। ਇਸੇ ਤਰ੍ਹਾਂ ਇਹ ਹੁਣ ਅੱਜ ਕੱਲ੍ਹ ਸਿੰਗਾਪੁਰ ਯੂਨੀਵਰਸਿਟੀ ਦੇ ਵਾਈਸ ਡੀਨ ਵਜੋਂ ਵੀ ਇਹ ਸੇਵਾਵਾਂ ਨਿਭਾ ਰਹੇ ਨੇ। ਇਸੇ ਤਰ੍ਹਾਂ ਜੀ ਸਾਬਕਾ ਵਾਈਸ ਚਾਂਸਲਰ ਨੇ ਪ੍ਰਤਾਪ ਭਾਨੂ ਮਹਿਤਾ, ਅਸ਼ੋਕਾ ਯੂਨੀਵਰਸਿਟੀ ਦੇ, ਉਹਨਾਂ ਨੇ ਨਾਮ ਵਾਪਸ ਲੈ ਲਿਆ। ਇਸੇ ਤਰ੍ਹਾਂ JNU ਦੇ ਸਾਬਕਾ ਪ੍ਰੋਫੈਸਰ ਨੇ ਨੀਰਜ ਗੋਪਾਲ, ਉਹਨਾਂ ਨੇ, ਇਹ ਬਹੁਤ ਵੱਡੇ ਨਾਮ ਨੇ, ਮਤਲਬ ਜਿਨ੍ਹਾਂ ਨੇ ਨਾਂ ਲਿਆ। ਵਿਪਨ ਮੁਦਗਲ ਹੈਦਰਾਬਾਦ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ, ਹੈ ਨਾ। ਇਸੇ ਤਰ੍ਹਾਂ ਇਹ 33 ਨਾਮ ਨੇ ਜੀ, ਔਰ 33 ਦੇ 33 ਨਾਮਾਂ ਨੇ ਇਹ ਹਵਾਲਾ ਦਿੱਤਾ ਹੈ ਕਿ ਭਾਈ ਤੁਸੀਂ ਦੇਸ਼ ਦੇ ਵਿੱਚ ਸਿੱਖਿਆ ਤੰਤਰ ਦਾ ਵੀ ਘਾਣ ਕਰ ਰਹੇ ਹੋ, ਠੀਕ ਹੈ, ਤੁਸੀਂ ਸਿਲੇਬਸ ਦਾ ਵੀ ਘਾਣ ਕਰ ਰਹੇ ਹੋ, ਤੁਸੀਂ ਇਤਿਹਾਸ ਨਾਲ ਵੀ ਖੇਡ ਰਹੇ ਹੋ, ਤੁਸੀਂ ਸਾਡੀ ਇਬਾਰਤਾਂ ਨਾਲ ਵੀ ਖੇਡ ਰਹੇ ਹੋ, ਤੇ ਅਸੀਂ ਡੰਮੀ ਬਣ ਕੇ ਨਹੀਂ ਰਹਿਣਾ, ਹੈ ਨਾ, ਕਿ ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਹਾਂ ਤੁਸੀਂ ਜੇ ਕਰਨਾ ਫਿਰ ਆਪਣੀਆਂ ਮਰਜ਼ੀਆਂ ਕਰੋ, ਸਾਡੇ ਨਾਂ ਇਹਦੇ ਵਿੱਚੋਂ ਕੱਟ ਦਿਓ, ਸਾਡੇ ਨਾਂ ਇਸ ਸੂਚੀ ਚੋਂ ਹਟਾ ਲਿਓ। 33 ਬੰਦਿਆਂ ਨੇ ਦਸਤਖਤ ਕਰਦੇ ਦਿੱਤੇ ਨੇ, ਜਦੋਂ ਕਿ ਪਹਿਲਾਂ ਦੋ ਨਾਂ ਲੈ ਚੁੱਕੇ ਨੇ। ਇੱਥੋਂ ਚਿਹਰਾ ਮੋਹਰਾ ਸਾਫ਼ ਹੁੰਦਾ ਕਿ ਸਰਕਾਰ ਕਰ ਕੀ ਰਹੀ ਹੈ, ਹੋਣਾ ਕੀ ਚਾਹੀਦਾ। ਜੀ ਬਿਲਕੁਲ।
ਆਪਾਂ ਦੇਖਿਆ ਦੇਸ਼ ਦੇ ਵਿੱਚ ਜਦੋਂ ਹਾਲਾਤ ਪੈਦਾ ਹੋਏ ਸੀ, ਕੁਝ ਸੰਜੀਦਾ ਲੇਖਕਾਂ ਨੇ ਆਪਣੇ ਅਵਾਰਡ ਵਾਪਸ ਕੀਤੇ ਸੀ। ਬਿਲਕੁਲ ਕੁਝ ਸੁਹਿਰਦ ਲੋਕਾਂ ਨੇ ਆਪਣੇ ਤਗਮੇ ਜਾਂ ਹੋਰ ਚੀਜ਼ਾਂ ਜਿਹੜਾ ਵੀ ਉਹਨਾਂ ਨੂੰ ਮਾਣ ਸਨਮਾਨ ਜਿਹੜਾ ਉਹ ਮਿਲਿਆ, ਉਹ ਵਾਪਸ ਕੀਤਾ। ਇੱਕ ਆਦਰਸ਼ ਬੰਦਾ ਇਹੀ ਤਾਂ ਕਰ ਸਕਦਾ ਨਾ। ਜਦੋਂ ਬਿਲਕੁਲ ਸਿੱਖ ਕਤਲੇਆਮ ਹੋਇਆ, ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਤਾਂ ਭਗਤ ਪੂਰਨ ਸਿੰਘ ਜੀ ਨੇ ਇੱਕ ਚਿੱਠੀ ਲਿਖੀ ਸੀ। ਉਹ ਹਾਂ ਚਿੱਠੀ ਐਸੀ ਭਾਵਪੂਰਨ ਆ ਨਾ ਸ਼ਰਮਾ ਜੀ, ਬੰਦਾ ਪੜ੍ਹਦਾ ਬਿਲਕੁਲ ਪੜ੍ਹਦਾ ਖੁਦ ਪੜ੍ਹਦਾ ਅੱਖਾਂ ਚੋਂ ਅੱਥਰੂ ਕੇਰਨ ਲੱਗ ਪੈਂਦਾ। ਕਿੰਨਾ ਬਿਲਕੁਲ ਹੀ ਇਨਸਾਨ ਹੋਵੇ, ਕਿਉਂਕਿ ਉਹਨਾਂ ਕੋਲ ਇਹੀ ਉਹਨਾਂ ਦੀ ਜ਼ਿੰਦਗੀ ਭਰ ਦੀ ਕਮਾਈ ਸੀ, ਇਹੀ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਇੱਕ ਬਹੁਤ ਵੱਡਾ ਗੁਣ ਸੀ ਕਿ ਆਪਣੀ ਗੱਲ ਧੀਰਜ, ਠਰਮੇ ਤੇ ਸਬਰ ਦੇ ਨਾਲ ਐਸੀ ਕਹਿੰਦੇ ਸੀਗੇ ਕਿ ਉਹ ਮੂਹਰਲੇ ਨੂੰ ਨਿਹੱਕਾ ਕਰ ਦਿੰਦੀ ਸੀ, ਲਾਜਵਾਬ ਕਰ ਦਿੰਦੀ ਸੀ। ਬਿਲਕੁਲ ਸਹੀ ਹੈ। ਸੋ ਇਹ ਜਿਹੜਾ ਕਦਮ ਪੁੱਟਿਆ, ਇੱਕ ਮਾਹਰ ਹੈ ਜਿਹੜਾ ਸੁਝਾਅ ਹੀ ਦਿੰਦਾ ਨਾ, ਉਹ ਸਿੱਖਿਆ ਪਾਲਿਸੀ ਦਾ ਨਹੀਂ ਬਦਲ ਦਿੰਦਾ, ਪਰ ਜਦੋਂ ਆਪਣੀ ਰਾਏ ਵਾਪਸ ਲੈਂਦਾ ਤਾਂ ਉਹਦਾ ਇੱਕ ਬਹੁਤ ਵੱਡਾ ਕਾਰਨ ਹੁੰਦਾ। ਇਹਦਾ ਮਤਲਬ ਇਹ ਹੈ ਕਿ ਉਹਦੇ ਕੋਲੇ ਹੋਰ ਕੋਈ ਆਪਸ਼ਨ ਛੱਡਿਆ ਨਹੀਂ, ਉਹ ਸਿਰਫ ਆਪਣੀ ਰਾਏ ਵਾਪਸ ਲੈ ਰਿਹਾ। ਔਰ ਰਾਏ ਵਾਪਸ ਲੈਣੀ ਇਹ ਦੇਖਣ ਨੂੰ ਛੋਟੀ ਗੱਲ ਲੱਗਦੀ ਹੋਊਗੀ, ਕਈ ਵਾਰੀ ਪਰਿਵਾਰਾਂ ਦੇ ਵਿੱਚ, ਆਰਗੇਨਾਈਜੇਸ਼ਨਸ ਦੇ ਵਿੱਚ ਬੰਦੇ ਕਈ ਬੜੇ ਦਿਲ ਤੋਂ ਕੰਮ ਕਰ ਦਿੰਦੇ। ਕਈ ਲੋਕ ਚਾਹੁੰਦੇ ਹੁੰਦੇ ਕਿ ਮੇਰਾ ਪਰਿਵਾਰ ਅੱਗੇ ਵਧੇ, ਸਾਰੇ ਚਾਹੇ ਉਹਦੇ 'ਚ 20 ਜਾਣੇ ਕਿਉਂ ਨਾ ਹੋਣ, ਪਰ ਉਹ ਇੱਕ ਮੁਕਾਮ ਤੇ ਆ ਕੇ, ਇੱਕ ਸਮੇਂ ਤੇ ਆ ਕੇ, ਉਹ ਆਪਣੀ ਰਾਏ ਵਾਪਸ ਲੈ ਲੈਂਦੇ ਆ। ਇਸੇ ਤਰ੍ਹਾਂ ਕਈ ਆਰਗੇਨਾਈਜੇਸ਼ਨ ਦੇ ਵਿੱਚ ਬੰਦੇ ਬੜੇ ਤਨੋਂ ਮਨੋਂ ਕੰਮ ਕਰਦੇ ਆ, ਪਰ ਜਦੋਂ ਉਹਨਾਂ ਨੂੰ ਲੱਗਦਾ ਕਿ ਯਾਰ ਇੱਥੇ ਕੋਈ ਅਹਿਮੀਅਤ ਹੀ ਨਹੀਂ, ਤੇ ਆਪਾਂ ਕਿਉਂ ਆਪਣੀ ਰਾਏ ਵਾਪਸ ਲੈਣੀ। ਸੋ ਇਹ ਤੁਹਾਡੀ ਸ਼ਖਸੀਅਤ ਦਾ ਇੱਕ, ਮੈਨੂੰ ਲੱਗਦਾ, ਬੜਾ ਸ਼ਾਨਦਾਰ ਗੁਣ ਹੈ, ਜਦੋਂ ਤੁਸੀਂ ਕੁਛ ਨਾ ਕਹਿ ਕੇ ਬਹੁਤ ਕੁਛ ਕਹਿ ਜਾਂਦੇ। ਬਹੁਤ ਕੁਛ ਕਹਿ ਜਾਂਦੇ, ਬਿਲਕੁਲ ਦੁਰਸਤ ਫਰਮਾਇਆ। ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।